ਸਾਬਕਾ ਆਈਪੀਐਸ ਅਧਿਕਾਰੀ ਆ ਕੋਈ ਐਨਸੀ ਅਸਥਾਨਾ ਉਹਦਾ ਨਾਮ ਹੈ। ਉਹਦਾ ਬਿਆਨ ਆਇਆ ਵੀ ਜੇ ਲੋੜ ਪਈ ਤਾਂ ਗੋਲੀਆਂ ਵੀ ਮਾਰਾਂਗੇ ਪਰ ਤੁਹਾਡੇ ਕਹਿਣ ਤੇ ਨਹੀਂ। ਹਾਲੇ ਤਾਂ ਸਿਰਫ ਕੂੜੇ ਵਾਲੀ ਬੋਰੀ ਵਾਂਗੂ ਤੁਹਾਨੂੰ ਘੜੀਸ ਕੇ ਸਿੱਟਿਆ। ਧਾਰਾ 129 ਵਿੱਚ ਪੁਲਿਸ ਨੂੰ ਗੋਲੀ ਚਲਾਉਣ ਦਾ ਅਧਿਕਾਰ ਆ। ਢੁਕਵੇਂ ਹਾਲਾਤ ਵਿੱਚ ਤੁਹਾਡੀ ਉਹ ਇੱਛਾ ਵੀ ਪੂਰੀ ਕਰਾਂਗੇ ਪਰ ਇਹ ਜਾਣਨ ਲਈ ਸਿੱਖਿਅਤ ਹੋਣਾ ਜ਼ਰੂਰੀ ਹੈ। ਫਿਰ ਮਿਲਾਂਗੇ ਪੋਸਟਮਾਰਟਮ ਟੇਬਲ ਉੱਤੇ। ਇਸ ਮੁਲਕ ਦੇ ਹਾਕਮਾਂ ਨੇ ਇਹ ਸਮਝਿਆ ਕਿ ਹੁਣ ਤਾਂ ਸਾਰੇ ਭਾਰਤ ਵਿੱਚ ਬਿਲਕੁਲ ਲੋਕ ਜਿਹੜੇ ਆ ਉਹ ਮਾਤਾ ਦਾ ਮਾਲ ਬਣ ਚੁੱਕੇ ਆ। ਆਪਾਂ ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਖੋਹਣ ਲਈ ਕਾਲੇ ਕਾਨੂੰਨ ਬਣਾ ਕੇ ਆਰਾਮ ਦੇ ਨਾਲ ਰਾਜ ਕਰਦੇ ਆ। ਜਿਹੜੀ ਜਿਉਣਾ ਅਣਖ ਨਾਲ ਤੇ ਮਰਨਾ ਧਰਮ ਲਈ ਜਿਹੜੀ ਇਹ ਸੰਦੇਸ਼ ਦਿੰਦੀ ਲਹਿਰ ਆ, ਉਸ ਲਹਿਰ ਦੇ ਕਰਕੇ ਹੀ ਉਸ ਲਹਿਰ ਦੇ ਵਾਰਸਾਂ ਨੇ ਇਸ ਕਿਸਾਨ ਸੰਘਰਸ਼ ਦੌਰਾਨ ਮੋਦੀ ਵਰਗੇ ਹੰਕਾਰੇ ਹੋਏ ਹਾਕਮ ਨੂੰ ਝੁਕਾਇਆ। ਜਿਹੜੇ ਸੂਬੇ ਆਪਾਂ ਨੂੰ ਪਾਰਲੀਮੈਂਟ ਦੇ ਮੈਂਬਰ ਦਿੰਦੇ ਨਹੀਂ ਹਿੰਦੂ ਤਵੀਆਂ ਨੂੰ, ਆਪਾਂ ਹਿੰਦੂ ਤਵ ਦੇ ਹਿਸਾਬ ਦੇ ਨਾਲ ਪਾਰਲੀਮੈਂਟ ਦੀਆਂ ਸੀਟਾਂ ਵਧਾ ਲਓ। ਭਾਜਪਾ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਭਾਰਤ ਵਿੱਚ ਲੋਕ ਸਭਾ ਦੀਆਂ ਸੀਟਾਂ ਜਿਹੜੀਆਂ ਨੇ ਆਬਾਦੀ ਦੇ ਹਿਸਾਬ ਨਾਲ ਵਧਾਉਣ ਦੀ ਕੋਸ਼ਿਸ਼ ਕਰੂ। ਤੇ ਆਬਾਦੀ ਕਹਿੰਦੇ ਆ ਵੀ ਜਿਹੜੀ ਗਊ ਪੱਟੀ ਆ, ਜਿਹਨੂੰ ਆਪਾਂ ਹਿੰਦੀ ਬੋਲਣ ਵਾਲਿਆਂ ਦੀ ਬੈਲਟ ਕਹਿੰਦੇ ਆ, ਵੀ ਉੱਥੇ ਜ਼ਿਆਦਾ ਸੀਟਾਂ ਵਧਣ ਦੀ ਸੰਭਾਵਨਾ। 1947 ਤੋਂ ਤੁਹਾਡੀ ਵੱਖਰੀ ਹੋਂਦ ਹਸਤੀ ਨੂੰ ਖਤਮ ਕਰਨ ਦੇ ਲਈ ਕਾਨੂੰਨ ਤੌਰ ਤੇ ਸੰਵਿਧਾਨਕ ਤੌਰ ਤੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। ਤੇ ਤੁਸੀਂ ਸਿੱਖਾਂ ਨੇ ਕੀ ਕੀਤਾ? ਸਾਨੂੰ ਜੀ ਚੰਡੀਗੜ੍ਹ ਦੇ ਦਿਓ, ਸਾਨੂੰ ਜੀ ਪੰਜਾਬੀ ਬੋਲਣ ਵਾਲਾ ਖਿੱਤਾ ਦੇ ਦਿਓ। ਭਾਰਤ ਦੀ ਫੌਜ ਜਿਹੜੀ ਕਿ ਦੁਸ਼ਮਣ ਉੱਤੇ ਹਮਲੇ ਕਰਨ ਲਈ ਰੱਖੀ ਗਈ ਆ, ਭਾਰਤ ਦੇ ਦੁਸ਼ਮਣਾਂ ਉੱਤੇ, ਉਹਨਾਂ ਨੂੰ ਇੱਥੇ ਫੌਜੀਆਂ ਨੂੰ ਲਿਆ ਕੇ ਸਾਡੇ ਤੇ ਹਮਲਾ ਕੀਤਾ। ਇਹਦਾ ਮਤਲਬ ਭਾਰਤ ਜਿਹੜਾ ਹੈ ਉਹ ਸਿੱਖਾਂ ਨੂੰ ਆਪਣਾ ਦੁਸ਼ਮਣ ਮੰਨਦਾ। ਇਹ ਕਰਦੇ ਫਿਰਦੇ ਅੱਗੇ ਅਸੀਂ ਪੰਜਾਬੀ ਬੋਲੀ ਖਤਮ ਕਰ ਦਿਆਂਗੇ, ਅਸੀਂ ਸਿੱਖਾਂ ਨੂੰ ਖਨੀ ਸਾਰਿਆਂ ਨੂੰ ਜਿਵੇਂ ਦੇ ਦਿੱਲੀ ਵਾਲੇ ਜਾਂ ਬਾਦਲ ਵਾਲੇ ਸਿੱਖ ਨੇ ਉਹੋ ਜਿਹੇ ਬਣਾ ਦਿਆਂਗੇ। ਇਹ ਬਿਲਕੁਲ ਨਹੀਂ ਹੋ ਸਕਦਾ। ਜਿਹੜੀ ਖਾਲਸੇ ਦੀ ਹੋਂਦ ਹਸਤੀ ਦੀ ਜੰਗ ਆ ਉਹ ਉਦੋਂ ਤੱਕ ਜਾਰੀ ਰਹੂਗੀ ਜਦੋਂ ਤੱਕ ਦੁਸ਼ਮਣ ਹਾਰ ਨਹੀਂ ਜਾਂਦਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਬਾਬਾ ਅਟੱਲ ਸਾਹਿਬ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ 1984 ਦੇ ਘੱਲੂਘਾਰੇ ਦੇ ਸਭ ਤੋਂ ਪਹਿਲੇ ਜਿਹੜੇ ਸ਼ਹੀਦ ਆ ਭਾਈ ਮਹਿੰਗਾ ਸਿੰਘ ਬੱਬਰ, ਉਹਨਾਂ ਦੀ ਯਾਦ ਵਿੱਚ ਸ਼ਹੀਦੀ ਦਿਹਾੜਾ ਜਿਹੜਾ ਉਹ ਮਨਾਇਆ ਗਿਆ। ਉਪਰੰਤ ਪੰਥਕ ਖਾਲਿਸਤਾਨੀ ਜਥੇਬੰਦੀਆਂ ਸ਼ਖਸੀਅਤਾਂ ਨੇ ਅਕਾਲ ਤਖ਼ਤ ਸਾਹਿਬ ਤੇ ਆ ਕੇ ਅਰਦਾਸ ਕੀਤੀ। ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸੀ। ਅਸੀਂ ਵੀ ਸਵੇਰੋਂ ਇਸ ਸਮਾਗਮ ਦਾ ਹਿੱਸਾ ਬਣੇ ਤੇ ਉਸ ਮੌਕੇ ਉਹ ਸਾਰਾ ਜਿਹੜਾ ਸਾਡਾ ਇਤਿਹਾਸ ਆ ਜੋ ਇਹਨਾਂ ਦਿਨਾਂ ਦੇ ਨਾਲ ਹੁਣ ਜਿਹਦਾ ਅਗਲੇ ਦਿਨਾਂ ਦੇ ਵਿੱਚ ਸਾਡੀ ਕੌਮ ਨੇ ਚਰਚਾ ਕਰਨਾ, ਉਹ ਸਾਡੇ ਸਾਰਿਆਂ ਦੇ ਜ਼ਿਹਨ ਵਿੱਚ ਸੀ। ਖਾਲਿਸਤਾਨੀ ਖਾੜਕੂ ਸੰਘਰਸ਼ ਨਾਲ ਸੰਬੰਧਿਤ ਬਹੁਤ ਸਾਰੀਆਂ ਜਥੇਬੰਦੀਆਂ ਦੇ ਆਗੂ, ਸ਼ਖਸੀਅਤਾਂ ਤੇ ਹੋਰ ਭੈਣ ਭਰਾ ਉੱਥੇ ਜਦੋਂ ਮਿਲੇ, ਸੁਭਾਵਕ ਗੱਲ ਆ ਵੀ ਫਿਰ ਉਹ ਗੱਲ ਛਿੜਨੀ ਸੀ। ਤੇ ਜਦੋਂ ਗੱਲ ਚੱਲੀ ਤਾਂ ਇਹ ਆਇਆ ਕਿ ਉਦੋਂ ਜੋ ਕੁਝ ਵਾਪਰਿਆ ਉਹਦੇ ਬਾਅਦ ਵਿੱਚ ਜੋ ਸਿੱਖਾਂ ਨੂੰ ਕਰਨਾ ਚਾਹੀਦਾ ਸੀ ਉਹ ਕੀਤਾ। ਤੇ ਮੈਂ ਜਦੋਂ ਇਹ ਗੱਲ ਸੁਣੀ ਤਾਂ ਮੇਰੇ ਇੱਕਦਮ ਜ਼ਿਹਨ ਦੇ ਵਿੱਚ, ਦਿਮਾਗ ਦੇ ਵਿੱਚ ਇਹ ਗੱਲ ਆਈ ਕਿ ਸਾਡੇ ਬਹੁਤ ਸਾਰੇ ਜਿਹੜੇ ਆਪਦੇ ਆਪ ਨੂੰ ਜ਼ਰੂਰਤ ਤੋਂ ਜ਼ਿਆਦਾ ਸਿਆਣੇ ਸਿੱਖ ਸਮਝਦੇ ਆ, ਉਹ ਕਹਿੰਦੇ ਰਹਿੰਦੇ ਨੇ ਕਿ ਜੀ ਬਾਅਦ ਚ ਬੜਾ ਮਾੜਾ ਹੋ ਗਿਆ। ਸਿੱਖ ਜਿਹੜੇ ਨੇ ਜੇ ਉਹ ਇਉਂ ਨਾ ਕਰਦੇ ਜੋ ਕੁਝ ਘੱਲੂਘਾਰੇ ਤੋਂ ਬਾਅਦ ਕੀਤਾ, ਬਈ ਫਿਰ ਆਪਾਂ ਬੜੀ ਤਰੱਕੀ ਕਰ ਜਾਣੀ ਸੀ ਤੇ ਹੁਣ ਆਪਾਂ 50 ਸਾਲ ਪਿੱਛੇ ਪੈ ਗਏ, 50 ਸਾਲ ਪਿੱਛੇ ਰਹਿ ਗਿਆ ਪੰਜਾਬ। ਤੇ ਜਿਹੜਾ 50 ਸਾਲ ਪਿੱਛੇ ਰਹਿ ਗਿਆ ਪੰਜਾਬ ਵਾਲੇ ਨੇ, ਉਹ ਅੱਜ ਕੱਲ੍ਹ ਦੇਖ ਸਕਦੇ ਆ ਤੇ ਆ ਜਿਹੜਾ ਪਹਿਲਵਾਨ ਕੁੜੀਆਂ ਦਾ ਧਰਨਾ ਚੱਲ ਰਿਹਾ, ਉਹਦੇ ਸੰਬੰਧ ਵਿੱਚ ਉੱਥੇ ਉਹ ਮੁਲਕ ਦੀ, ਭਾਰਤ ਦੀ ਤਰੱਕੀ ਲਈ ਜਾਂ ਭਾਰਤ ਦਾ ਨਾਂ ਬਣਾਉਣ ਲਈ ਕੀ ਕੁਛ ਉਹ ਮੈਡਲ ਵਗੈਰਾ ਜਿੱਤਦੀਆਂ ਕਰਦੀਆਂ ਨੇ। ਤੇ ਅੱਜ ਜਦੋਂ ਉਹਨਾਂ ਦੀ ਇੱਜ਼ਤ ਤੇ ਆ ਬਣੀ ਤੇ ਜੇ ਉਹਨਾਂ ਨੇ ਇਨਸਾਫ ਲੈਣਾ ਚਾਹਿਆ
ਤਾਂ ਹਾਲ ਉੱਥੇ ਜੋ ਬਣਿਆ ਹੋਇਆ ਉਹ ਸਾਰਿਆਂ ਦੇ ਸਾਹਮਣੇ ਆ। ਇੱਥੋਂ ਤੱਕ ਵੀ ਇੱਕ ਸਾਬਕਾ IPS ਅਧਿਕਾਰੀ ਆ, ਕੋਈ NC ਅਸਥਾਨਾ ਉਹਦਾ ਨਾਮ ਹੈ, ਉਹਦਾ ਬਿਆਨ ਆਇਆ ਵੀ ਜੇ ਲੋੜ ਪਈ ਤਾਂ ਗੋਲੀਆਂ ਵੀ ਮਾਰਾਂਗੇ, ਪਰ ਤੁਹਾਡੇ ਕਹਿਣ ਤੇ ਨਹੀਂ। ਹਾਲੇ ਤਾਂ ਸਿਰਫ ਕੂੜੇ ਵਾਲੀ ਬੋਰੀ ਵਾਂਗੂ ਤੁਹਾਨੂੰ ਘੜੀਸ ਕੇ ਸਿੱਟਿਆ। ਧਾਰਾ 129 ਵਿੱਚ ਪੁਲਿਸ ਨੂੰ ਗੋਲੀ ਚਲਾਉਣ ਦਾ ਅਧਿਕਾਰ ਆ। ਢੁਕਵੇਂ ਹਾਲਾਤ ਵਿੱਚ ਤੁਹਾਡੀ ਉਹ ਇੱਛਾ ਵੀ ਪੂਰੀ ਕਰਾਂਗੇ, ਪਰ ਇਹ ਜਾਣਨ ਲਈ ਸਿੱਖਿਅਤ ਹੋਣਾ ਜ਼ਰੂਰੀ ਹੈ। ਫੇਰ ਮਿਲਾਂਗੇ ਪੋਸਟਮਾਰਟਮ ਟੇਬਲ ਉੱਤੇ। ਆ ਇਸ ਮੁਲਕ ਦੇ ਹਾਲਾਤ ਨੇ, ਜਾਂ ਜਿਨ੍ਹਾਂ ਨੇ ਬਾਕੀ ਭਾਰਤ ਨੇ ਜਿਹੜੀ 50 ਸਾਲ ਸਾਡੇ ਨਾਲੋਂ ਅੱਗੇ ਚਲੇ ਗਿਆ ਤਰੱਕੀ 'ਚ, ਜਿਹੜੇ ਸਾਨੂੰ ਮਤਾਂ ਦਿੰਦੇ ਆ ਕਿ 50 ਸਾਲ ਪਿੱਛੇ ਰਹਿ ਗਏ, ਆ ਭਾਈ ਹਾਲ ਆ। ਅਸੀਂ ਜੇਕਰ ਲੜੇ, ਅਸੀਂ ਜੇਕਰ ਅੜੇ, ਜੇ ਅਸੀਂ ਦਿੱਲੀ ਦੀ ਹਿੱਕ ਉੱਤੇ ਗੋਡਾ ਰੱਖ ਕੇ ਇਹ ਗੱਲ ਆਖੀ ਕਿ ਪੰਜਾਬ ਝੁਕਦਾ ਨਹੀਂ, ਪੰਥ ਵਿਕਦਾ ਨਹੀਂ, ਕੌਮ ਜਿਹੜੀ ਆ ਉਹ ਆਪਦੀ ਅਣਖ ਗੈਰਤ ਦੀ ਕਦਰ ਜਾਣਦੀ ਹੈ, ਤਾਂ ਉਹਦਾ ਨਤੀਜਾ ਇਹ ਆ ਕਿ ਜਦੋਂ ਇਸ ਮੁਲਕ ਦੇ ਹਾਕਮਾਂ ਨੇ ਇਹ ਸਮਝਿਆ ਕਿ ਹੁਣ ਤਾਂ ਸਾਰੇ ਭਾਰਤ ਵਿੱਚ ਬਿਲਕੁਲ ਲੋਕ ਜਿਹੜੇ ਆ ਉਹ ਮਾਤਾ ਦਾ ਮਾਲ ਬਣ ਚੁੱਕੇ ਆ, ਆਪਾਂ ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਖੋਹਣ ਲਈ ਕਾਲੇ ਕਾਨੂੰਨ ਬਣਾ ਕੇ ਆਰਾਮ ਦੇ ਨਾਲ ਰਾਜ ਕਰਦੇ ਆ। ਤੇ ਹੋਇਆ ਕੀ ਵੀ ਆ ਪੰਜਾਬ ਦੇ ਲੋਕ ਉੱਠੇ। ਕਿਉਂ ਉੱਠੇ? ਕਿਉਂਕਿ ਇਹਨਾਂ ਦੇ ਅੰਦਰ ਦਿੱਲੀ ਨਾਲ ਜਾਂ ਮੁਲਕ ਦੇ ਲੁਟੇਰੇ ਸਿਸਟਮ ਨਾਲ ਲੜਨ ਦੀ ਹਿੰਮਤ ਬਾਕੀ ਹੈ। ਉਹ ਹਿੰਮਤ ਉਸ ਖਾੜਕੂ ਲਹਿਰ ਨੇ ਪੈਦਾ ਕੀਤੀ। ਉਹ ਲਹਿਰ ਜਿਹੜੀ ਗੁਰੂ ਸਾਹਿਬਾਨ ਅਤੇ ਸਿੱਖ ਫਲਸਫੇ ਤੋਂ ਪ੍ਰੇਰਨਾ ਲੈ ਕੇ ਚੱਲੀ, ਜਿਹੜੀ ਜਿਉਣਾ ਅਣਖ ਨਾਲ ਤੇ ਮਰਨਾ ਧਰਮ ਲਈ ਜਿਹੜੀ ਇਹ ਸੰਦੇਸ਼ ਦਿੰਦੀ ਲਹਿਰ ਆ, ਉਸ ਲਹਿਰ ਦੇ ਕਰਕੇ ਹੀ ਉਸ ਲਹਿਰ ਦੇ ਵਾਰਸਾਂ ਨੇ ਇਸ ਕਿਸਾਨ ਸੰਘਰਸ਼ ਦੌਰਾਨ ਮੋਦੀ ਵਰਗੇ ਹੰਕਾਰੇ ਹੋਏ ਹਾਕਮ ਨੂੰ ਝੁਕਾਇਆ। ਅੱਜ ਮੋਦੀ ਆ, ਪਹਿਲਾਂ ਇੰਦਰਾ ਸੀ, ਫਿਰ ਰਾਜੀਵ ਆ ਗਿਆ, ਫਿਰ ਹੋਰ ਬੜੇ ਆਏ, ਕੱਲ ਨੂੰ ਮੋਦੀ ਤੇ ਥਾਂ ਤੇ ਕੋਈ ਹੋਰ ਵੀ ਆ ਸਕਦਾ। ਹਾਕਮ ਜਿਹੜਾ ਮਰਜ਼ੀ ਹੋਵੇ, ਕੋਈ ਦਿੱਲੀ ਤੋਂ ਹੋਵੇ, ਕੋਈ ਕਾਬਲ ਕੰਧਾਰ ਤੋਂ ਹੋਵੇ, ਕੋਈ ਕਿਸੇ ਥਾਂ ਤੋਂ ਹੋਰ ਹੋਵੇ, ਜਿਹੜਾ ਵੀ ਜ਼ੁਲਮ ਕਰੂਗਾ ਉਹਦੇ ਨਾਲ ਲੜਨ ਦਾ, ਉਹਦੇ ਨਾਲ ਭਿੜਨ ਦਾ ਪੰਜਾਬ ਦੀ ਧਰਤੀ 'ਚ ਸਿੱਖ ਕੌਮ ਨੇ ਇੰਨਾ ਕੁ ਜਿਹੜਾ ਜ਼ਰੂਰ ਰੱਖਿਆ ਹੋਇਆ। ਇਹਨਾਂ ਦਿਨਾਂ ਦੇ ਵਿੱਚ BJP ਦੀਆਂ ਜਿਹੜੀਆਂ ਚਤਰਾਈਆਂ ਨੇ ਹਿੰਦੂ ਰਾਸ਼ਟਰ ਬਣਾਉਣ ਵਾਲੀਆਂ, ਉਹਨਾਂ ਦੀ ਚਰਚਾ ਚੱਲ ਰਹੀ ਆ ਕਿ ਇਹਨਾਂ ਨੇ ਦਿੱਲੀ ਦੇ ਵਿੱਚ ਇੱਕ ਜਿਹੜਾ ਨਵਾਂ ਆਪਦਾ ਪਾਰਲੀਮੈਂਟ ਬਣਾਇਆ, ਉਹਦੇ ਵਿੱਚ ਜੀ ਹਿੰਦੂਤਵਾ ਨੂੰ ਬੜਾ ਪ੍ਰਮੋਟ ਕੀਤਾ। ਅੱਜ ਵੀ ਇੱਕ ਅਖਬਾਰ ਦੇ ਉੱਤੇ ਮੈਂ ਪੜ੍ਹ ਰਿਹਾ ਸੀ, ਉਹਨਾਂ ਦੀ ਇਹ ਸੰਪਾਦਕੀ 'ਚ ਲਿਖਿਆ ਹੋਇਆ ਸੀ ਕਿ ਉਹਨਾਂ ਨੇ ਇੱਕ ਹੱਲ ਕੱਢਿਆ ਵੀ ਜਿਹੜੀਆਂ ਸੀਟਾਂ ਪਾਰਲੀਮੈਂਟ ਦੀਆਂ ਨੇ ਉਹ ਜਿਹੜੀਆਂ ਨੇ ਇਸ ਵੇਲੇ ਉਹਦੇ ਨਾਲ ਆਪਣਾ ਸਰਨਾ ਨਹੀਂ, ਤੇ ਉਹਦੇ ਨਾਲ ਆਪਣੀ ਜੇ ਕਹਾਣੀ ਨਹੀਂ ਲੋਟ ਆਉਂਦੀ ਤਾਂ ਆਪਾਂ ਇਹ ਗੱਲ ਛੱਡੋ ਵੀ ਜਿਹੜੇ ਜਿਹੜੇ ਸੂਬੇ ਆਪਾਂ ਨੂੰ ਪਾਰਲੀਮੈਂਟ ਦੇ ਮੈਂਬਰ ਦਿੰਦੇ ਨਹੀਂ ਹਿੰਦੂ ਤਵੀਆਂ ਨੂੰ, ਆਪਾਂ ਹਿੰਦੂ ਤਵ ਦੇ ਹਿਸਾਬ ਦੇ ਨਾਲ ਪਾਰਲੀਮੈਂਟ ਦੀਆਂ ਸੀਟਾਂ ਵਧਾ ਲਓ। ਜਾਣੀ ਕਿ ਜੇਕਰ ਪਾਰਲੀਮੈਂਟ ਦੇ ਵਿੱਚ ਪਹਿਲਾਂ 543 ਜਿਹੜੇ ਮੈਂਬਰ ਬਣਦੇ ਹੋਣ ਤਾਂ ਆਪਾਂ ਹੁਣ 888 ਜਿਹੜੀਆਂ ਸੀਟਾਂ ਨੇ ਉਹ ਲਵਾ ਲਓ। ਤੇ ਇਹਦੇ ਨਾਲ ਕੀ ਆ ਵੀ ਭਾਜਪਾ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਭਾਰਤ ਵਿੱਚ ਲੋਕ ਸਭਾ ਦੀਆਂ ਸੀਟਾਂ ਜਿਹੜੀਆਂ ਨੇ ਆਬਾਦੀ ਦੇ ਹਿਸਾਬ ਨਾਲ ਵਧਾਉਣ ਦੀ ਕੋਸ਼ਿਸ਼ ਕਰੂ। ਤੇ ਆਬਾਦੀ ਕਹਿੰਦੇ ਆ ਵੀ ਜਿਹੜੀ ਗਊ ਪੱਟੀ ਆ, ਜਿਹਨੂੰ ਆਪਾਂ ਹਿੰਦੀ ਬੋਲਣ ਵਾਲਿਆਂ ਦੀ ਬੈਲਟ ਕਹਿੰਦੇ ਆ, ਵੀ ਉੱਥੇ ਜ਼ਿਆਦਾ ਸੀਟਾਂ ਵਧਣ ਦੀ ਸੰਭਾਵਨਾ, ਤੇ ਉਹਨਾਂ ਦੇ ਹਿਸਾਬ ਨਾਲ ਪਾਰਲੀਮੈਂਟ ਦੇ ਮੈਂਬਰ ਵੱਧ ਜਾਣਗੇ। ਤੇ ਜਦੋਂ ਮੈਂਬਰ ਉਨੇ ਜ਼ਿਆਦਾ ਹੋਣਗੇ ਜਿਹਦੇ ਨਾਲ ਉਹ ਮੁਲਕ ਦੇ ਸੰਵਿਧਾਨ ਨੂੰ ਜਾਂ ਹੋਰ ਚੀਜ਼ਾਂ ਨੂੰ ਬਦਲਣ ਦੇ ਜੋਗੇ ਹੋ ਗਏ ਵੀ ਉਹ ਆਪਦੀ ਕਾਰਵਾਈ ਕਰ ਲੈਣਗੇ। ਇਹੋ ਜਿਹੀਆਂ ਗੱਲਾਂ ਪਾਰਲੀਮੈਂਟ ਦੇ ਨਵੀਂ ਬਿਲਡਿੰਗ ਬਣਨ ਤੋਂ ਬਾਅਦ ਮੀਡੀਆ ਵਿੱਚ ਚਰਚਾ 'ਚ ਨੇ। ਇਹਦੇ ਤੋਂ ਬਿਨਾਂ ਜਿਹੜੇ ਆਹ ਲਿਬਰਲ ਕਹਾਉਂਦੇ ਆ, ਜਿਹੜੇ ਕਾਮਰੇਡ ਕਹਾਉਂਦੇ ਆ, ਕਾਂਗਰਸ ਵਾਲੇ, ਇਹਨਾਂ ਦੇ ਚਿੰਤਕਾਂ ਨੇ, ਵਿਦਵਾਨਾਂ ਨੇ, ਲੀਡਰਾਂ ਨੇ ਬੜਾ ਇਸ ਮਸਲੇ ਉੱਤੇ ਕਿ ਲਓ ਜੀ BJP ਨੇ, ਹਿੰਦੂ ਕੱਟੜਵਾਦ ਨੇ, ਭਾਗਵੇਂ ਬ੍ਰਿਗੇਡ ਨੇ ਆਹ ਕਰਤਾ ਉਹ ਕਰਤਾ, ਏਦਾਂ ਗੱਲ ਚੱਲ ਰਹੀ ਹੈ। ਇਵੇਂ ਹੀ ਸਾਡੇ ਖਾਲਸਾ ਪੰਥ ਦੇ ਵਿੱਚ, ਸਿੱਖ ਜਗਤ ਦੇ ਵਿੱਚ ਇੱਕ ਚਰਚਾ ਚੱਲਣੀ ਸੀ, ਉਹ ਚੱਲ ਰਹੀ ਆ
कि जी जिहड़ा पंजाब यूनीवर्सिटी चंडीगढ़ आ उत्थे पंजाबी जिहड़ी लाजमी विषय वल्लों पढ़ाई जाती सी भी वो काम जिहड़ा है वो बीजेपी ने भगवे ब्रिगेड ने पंजाबी बोली खत्म कराउण दे नाम हेठ भी उत्थे वो चीज जिहड़ी आ खत्म कीती है। ਇਹ ਗੱਲ ਦੇ ਵਿੱਚ ਇੱਥੇ ਦੱਸਣਾ ਚਾਹੁੰਦਾ ਆ ਬਈ ਧਰਨੇ ਮੁਜ਼ਾਹਰੇ ਹੋਣੇ ਸ਼ੁਰੂ ਹੋ ਗਏ ਆ ਤੇ ਅੱਜ ਵੀ ਇੱਕ ਇਹ ਖਬਰ ਸਾਹਮਣੇ ਆਈ ਆ ਵੀ ਕੱਲ ਨੂੰ 2 ਤਰੀਕ ਨੂੰ ਜਾਣੀ ਕਿ ਇੰਡੀਆ ਦੇ ਹਿਸਾਬ ਨਾਲ ਪੰਜਾਬ ਯੂਨੀਵਰਸਿਟੀ ਦੇ ਵੀਸੀ ਦਫ਼ਤਰ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਜਿਹੜਾ ਹੈਗਾ ਉਹ ਰੱਖਿਆ ਗਿਆ ਕਿ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਮੁੜ ਬਹਾਲ ਕੀਤਾ ਜਾਵੇ। ਆਧੁਨਿਕ ਭਾਰਤੀ ਭਾਸ਼ਾ ਦੀ ਬਜਾਏ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਵਿਸ਼ੇ ਨੂੰ ਮੁੜ ਬਹਾਲ ਕੀਤਾ ਜਾਵੇ। ਇਹਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਵਗੈਰਾ ਉਹ ਸਾਰੇ ਹੀ ਇਹਦੇ ਚ ਹੈਗੇ। ਹੁਣ ਗੱਲ ਇਹ ਹੈ ਇਹ ਸਾਰੇ ਦੇ ਸਾਰੇ ਲੋਕ ਉਹ ਨੇ ਜਿਨ੍ਹਾਂ ਨੂੰ ਭਾਰਤ ਦਾ ਸਿੱਖੀ ਅਤੇ ਸਿੱਖਾਂ ਉੱਤੇ ਹਮਲਾ ਜਿਹੜਾ ਉਹ ਕਦੇ ਨਹੀਂ ਦਿਖਿਆ। ਜਾਣੀ ਕਿ ਅਸੀਂ ਤਾਂ 1947 ਤੋਂ ਪਿੱਟ ਰਹੇ ਹਾਂ ਕਿ ਇਹ ਸਾਡੇ ਨਾਲ ਬੋਧੀਆਂ ਵਾਂਗੂ ਕਰਨਾ ਚਾਹੁੰਦੇ ਆ। ਅਸਲ ਵਿੱਚ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਦਿਨ ਜਨੇਊ ਪਾਉਣ ਤੋਂ ਨਾ ਕੀਤੀ ਸੀ ਉਸ ਦਿਨ ਤੋਂ ਬ੍ਰਾਹਮਣਵਾਦ ਨੂੰ ਤਕਲੀਫ ਉਹ ਤਕਲੀਫ ਜਦੋਂ ਇਹਨਾਂ ਦੇ ਉੱਤੇ ਹੋਰ ਮੁਗਲਾਂ ਪਠਾਣਾ ਦਾ ਜਾਂ ਹੋਰਨਾਂ ਦਾ ਜ਼ਬਰ ਜ਼ੁਲਮ ਚੱਲਦਾ ਸੀ ਇਹ ਹਿਸਾਬ ਸਿਰ ਨਾ ਚੱਲੇ। ਇਹ ਤਾਂ ਗੱਲ ਸਾਡੇ ਚਿੰਤਕ ਮੰਨਦੇ ਆ ਬਈ ਸਿੱਖੀ ਉੱਤੇ ਜਾਂ ਸਿੱਖਾਂ ਉੱਤੇ ਖਾਲਸਾ ਪੰਥ ਉੱਤੇ ਪਿਛਲੀਆਂ 5 ਸਦੀਆਂ ਵਿੱਚ ਜਦੋਂ ਵੀ ਕੋਈ ਹਮਲਾ ਹੋਇਆ ਉਹਦੇ ਪਿੱਛੇ ਸਿੱਧਾ ਜਾਂ ਅਸਿੱਧਾ ਜਿਹੜਾ ਹੱਥ ਵਾ ਉਹ ਇਹਨਾਂ ਭਗਵੇਂ ਬ੍ਰਿਗੇਡ ਵਾਲਿਆਂ ਦਾ ਹਿੰਦੂ ਤਰੀਆਂ ਦਾ ਸੀਗਾ। ਪਰ ਆਪਾਂ ਅੱਜ ਦੇ ਦੌਰ ਵਿੱਚ ਜੇ ਆਈਏ ਬਹੁਤ ਸਾਰੇ ਸਾਡੇ ਭੈਣ ਭਰਾ ਅਜੇ ਇਸੇ ਵਹਿਮ 'ਚ ਫਿਰਦੇ ਆ ਵੀ ਨਹੀਂ ਜੀ ਅਜੇ ਆਏ ਆ ਉਹ ਆ ਜੇ ਹਮਲਾ ਨਹੀਂ। ਹਮਲਾ ਭਾਈ ਹੋਰ ਕਿਵੇਂ ਹੁੰਦਾ? 1947 ਤੋਂ ਤੁਹਾਡੀ ਵੱਖਰੀ ਹੋਂਦ ਹਸਤੀ ਨੂੰ ਖਤਮ ਕਰਨ ਦੇ ਲਈ ਕਾਨੂੰਨਨ ਤੌਰ ਤੇ ਸੰਵਿਧਾਨਕ ਤੌਰ ਤੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। ਤੇ ਤੁਸੀਂ ਸਿੱਖਾਂ ਨੇ ਕੀ ਕੀਤਾ? ਸਾਨੂੰ ਜੀ ਚੰਡੀਗੜ੍ਹ ਦੇ ਦਿਓ, ਸਾਨੂੰ ਜੀ ਪੰਜਾਬੀ ਬੋਲਣ ਵਾਲਾ ਖਿੱਤਾ ਦੇ ਦਿਓ, ਸਾਨੂੰ ਜੀ ਆਹ ਅਧਿਕਾਰ ਚਾਹੀਦਾ। ਉਹ ਗੱਲ ਕਰਦੇ ਕਰਾਉਂਦਿਆਂ ਨੂੰ ਤੁਹਾਨੂੰ ਉਹਨਾਂ ਨੇ ਕੀ ਸ਼ਾਂਦਾ ਬਖਸ਼ਿਆ? ਧਰਮ ਯੁੱਧ ਮੋਰਚਾ ਬਿਲਕੁਲ ਪੀਸਫੁਲ ਚੱਲ ਰਿਹਾ ਸੀ। ਅਗਲਿਆਂ ਨੇ ਤੋਪਾਂ ਬੰਬਾਂ ਟੈਂਕਾਂ ਨਾਲ ਭਾਰਤ ਦੀ ਫੌਜ ਜਿਹੜੀ ਕਿ ਦੁਸ਼ਮਣ ਉੱਤੇ ਹਮਲੇ ਕਰਨ ਲਈ ਰੱਖੀ ਗਈ ਆ ਭਾਰਤ ਦੇ ਦੁਸ਼ਮਣਾਂ ਉੱਤੇ ਉਹਨਾਂ ਨੂੰ ਇੱਥੇ ਫੌਜੀਆਂ ਨੂੰ ਲਿਆ ਕੇ ਸਾਡੇ ਤੇ ਹਮਲਾ ਕੀਤਾ। ਇਹਦਾ ਮਤਲਬ ਭਾਰਤ ਜਿਹੜਾ ਹੈ ਉਹ ਸਿੱਖਾਂ ਨੂੰ ਆਪਦਾ ਦੁਸ਼ਮਣ ਮੰਨਦਾ। ਹੁਣ ਭਾਰਤੀ ਹਕੂਮਤੀ ਤੰਤਰ ਤਾਂ ਸਿੱਖਾਂ ਨੂੰ ਦੁਸ਼ਮਣ ਮੰਨਦਾ ਤੇ ਸਿੱਖ ਅਜੇ ਵੀ ਕਰਦੇ ਆ ਨਹੀਂ ਜੇ ਫਲਾਣੇ ਨੂੰ ਮੁੱਖ ਮੰਤਰੀ ਬਣਾ ਲਈਏ ਨਾ ਫੇਰ ਗੱਲ ਬਣ ਜੂ, ਫਲਾਣੇ ਨੂੰ ਪ੍ਰਧਾਨ ਮੰਤਰੀ ਬਣਾ ਲਈਏ ਫੇਰ ਗੱਲ ਬਣ ਜੂ। ਆ ਤੁਹਾਡੇ ਸਾਹਮਣੇ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣਿਆ ਸੀ। ਉਹ ਕਿਹੜੇ ਸਿਸਟਮ ਚੋਂ ਬਣਿਆ ਸੀ? ਜਿਹਦੇ ਚੋਂ ਮੋਦੀ ਬਣਿਆ, ਜਿਹਦੇ ਚੋਂ ਰਾਜੀਵ ਗਾਂਧੀ ਬਣਿਆ ਸੀ, ਜਿਹਦੇ ਚੋਂ ਇੰਦਰਾ ਬਣੀ ਸੀ। ਉਸ ਸਿਸਟਮ ਦਾ ਬਣਾਇਆ ਹੋਇਆ ਮੁੱਖ ਮੰਤਰੀ ਹੋਵੇ ਪ੍ਰਧਾਨ ਮੰਤਰੀ ਹੋਵੇ ਤੁਹਾਡਾ ਕੱਖ ਨਹੀਂ ਸਵਾਰ ਸਕਦਾ। ਸਭ ਤੋਂ ਵੱਡਾ ਪਖੰਡ ਆਪਣੇ ਸਿੱਖਾਂ ਦੇ ਵਿੱਚ ਇਹ ਆ ਕਿ ਜੀ ਮੈਂ ਜੇ ਇਸ ਸਿਸਟਮ ਦੇ ਵਿੱਚ ਕਿਤੇ MLA ਬਣ ਜਾ ਤੇ ਸਾਡੀ ਪਾਰਟੀ ਦੀ ਹੋਵੇ ਸਰਕਾਰ, ਕਿਤੇ ਮੈਂ ਮੰਤਰੀ ਬਣ ਜਾ, ਕਿਤੇ ਮੈਂ ਮੁੱਖ ਮੰਤਰੀ ਬਣ ਜਾ, ਫੇਰ ਦੇਖਿਓ ਇਹ ਸਭ ਤੋਂ ਵੱਡਾ ਝੂਠ। ਕੋਈ ਮਾਈ ਦਾ ਲਾਲ ਹਿੱਕ ਤੇ ਉੱਤੇ ਹੱਥ ਮਾਰ ਕੇ ਇਹ ਗੱਲ ਨਹੀਂ ਕਹਿ ਸਕਦਾ ਵੀ ਜੇ ਮੈਂ ਉਹਦਾ ਮੈਨੂੰ ਮਿਲ ਜੇ ਸਾਡੀ ਪੂਰੀ ਚੜ੍ਹਾਈ ਹੋਵੇ। ਆ 92 ਜਿਹੜੇ ਵਿਧਾਇਕ ਹੁਣ ਬਣੇ ਆ, ਜਿਹੜੇ ਵਿਧਾਇਕ ਹੁਣ 92 ਬਣੇ ਆ ਨਾ, ਇਹ ਉਹਨਾਂ ਲੋਕਾਂ ਨੇ ਬਣਾਏ ਆ ਜਾਂ ਇਹ ਉਹ ਲੋਕ ਨੇ ਜਿਹੜੇ ਪਿਛਲੇ 60-70 ਸਾਲਾਂ ਤੋਂ ਇਹ ਪਿੱਟਦੇ ਰਹੇ ਆ ਇਹ ਜੀ ਇਹ ਕਾਂਗਰਸ ਵਾਲੇ ਮਾੜੇ ਆ, ਇਹ ਜੀ ਬਾਦਲ ਦਲ ਵਾਲੇ ਮਾੜੇ ਆ, ਇਹ ਜੀ ਕਾਮਰੇਡ ਮਾੜੇ ਆ, ਇਹ ਜੀ ਭਾਜਪਾ ਵਾਲੇ ਮਾੜੇ ਆ। ਬਾਕੀ ਸਾਰੀਆਂ ਸਿਆਸੀ ਪਾਰਟੀਆਂ ਤਾਂ ਇਹੋ ਮਾੜੀਆਂ। ਕਦੇ ਆਪਾਂ ਆਪ ਦੀ ਪਾਰਟੀ ਬਣਾ ਕੇ ਜਿੱਤ ਸਕੀਏ ਫੇਰ ਦੇਖਿਓ ਅਸੀਂ ਐ ਚੱਕ ਦਿਆਂਗੇ ਫੱਟੇ। ਆਮ ਆਦਮੀ ਪਾਰਟੀ ਬਣਾਉਣ ਵਾਲਿਆਂ ਨੇ ਇਹੀ ਗੱਲ ਕਹੀ ਸੀ ਕਿ ਅਸੀਂ ਹੁਣ ਆਮ ਘਰਾਂ ਦੇ ਲੋਕਾਂ ਨੇ ਲੀਡਰ ਬਣ ਕੇ ਪਾਰਟੀ ਬਣਾਈ ਆ, ਆ ਜਾਓ ਹੁਣ ਆਪਾਂ ਜਥੇਬੰਦ ਹੋ ਕੇ ਸਰਕਾਰ ਬਣਾਈਏ। ਤੇ ਲੋਕਾਂ ਨੇ ਬਣਾਤੀ ਸਰਕਾਰ ਤੇ ਆ ਸਰਕਾਰ ਬਣਨ ਤੋਂ 1.5 ਸਾਲ ਹੋਇਆ ਆਪਾਂ ਨੂੰ ਦੇਖਦਿਆਂ ਨੂੰ ਇਹਨਾਂ ਦੇ ਡਰਾਮੇ ਇਹ ਸ਼ੋਸ਼ੇ ਬੀਜੇਪੀ ਵਾਲਿਆਂ ਨਾਲ ਗੰਢ ਧੁੱਪ ਕਰਕੇ ਅਗਲੇ ਦਿਨ ਕੱਟੀਆਂ ਕਰਦੇ ਆ। ਜਿਹਨੂੰ ਉਹ ਕਹਿੰਦੇ ਆ ਉਹਨੂੰ ਇਹ ਚੱਕ ਲੈਂਦੇ ਆ, ਜਿਹਨੂੰ ਜੀ ਕਰਦਾ ਉਹ ਦਿੱਲੀ ਵਾਲੇ ਠੋਕਣ ਜਾਂ ਇਹ ਠੋਕਣ। ਇਹ ਕੰਮ ਚੱਲ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ਼ ਦਿਖਦਾ ਵੀ ਜਿਹੜੀ ਇਹਨੂੰ ਜੈਡ ਸਿਕਿਉਰਿਟੀ ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਤੀ ਆ ਉਹ ਦਿੱਤੀ ਵੀ ਇਸ ਕਰਕੇ ਆ
ਵੀ ਕੋਈ ਨਾ ਕੋਈ ਵੱਡਾ ਪਵਾੜਾ ਖੜਾ ਕਰਨਾ ਤੇ ਇਹ ਤੋਂ ਪਹਿਲਾਂ ਕਿ ਪੰਜਾਬ ਦੇ ਜਿਹੜੇ ਅਣਖੀਲੇ ਨੌਜਵਾਨ ਆ ਉਹ ਇਹਦੇ ਦੁਆਲੇ ਹੁਣ ਮੁੱਖ ਮੰਤਰੀ ਦੇ, ਕਿਉਂਕਿ ਇਹ ਤਾਂ ਉਹਨਾਂ ਨੂੰ ਪਤਾ ਹੀ ਆ ਇਹੀ ਕਰਤੂਤ 1985 ਵਿੱਚ ਲੌਂਗੋਵਾਲ ਰਾਜੀਵ ਸਮਝੌਤੇ ਦੇ ਵਿੱਚੋਂ ਬਰਨਾਲੇ ਨੇ ਕੀਤੀ ਸੀ। ਉਦੋਂ ਲੌਂਗੋਵਾਲ ਪਿੱਟਦਾ ਫਿਰਦਾ ਸੀ ਕਿ ਜੀ ਸਮਝੌਤੇ ਦੀਆਂ ਮੱਦਾਂ ਨੂੰ ਛੱਡੋ, ਵੀ ਉਹਦੇ ਚਾਹ ਨਹੀਂ ਆ ਨਹੀਂ, ਆਪਾਂ ਇੱਕ ਬਹੁਤ ਵੱਡੀ ਮੰਗ ਜਿਹੜੀ ਆ ਉਹ ਮੰਨ ਲਈ ਆ। ਉਹ ਕੀ ਸੀ ਵੀ ਜੀ ਜਿਹਨੂੰ ਤੁਸੀਂ ਸੰਤ ਜੀ ਕਹੋਗੇ ਆਪਾਂ ਉਹਨੂੰ ਮੁੱਖ ਮੰਤਰੀ ਬਣਾ ਦੇਾਂਗੇ। ਸੋ ਵੋਟਾਂ ਜਿਹੜੀਆਂ 1985 ਦੀਆਂ ਹੋਈਆਂ ਉਹ ਸੌਦੇ ਤਹਿਤ ਹੋਈਆਂ ਸੀ। ਲੌਂਗੋਵਾਲ ਪਹਿਲੇ ਠੋਕਿਆ ਗਿਆ ਸੀ ਤੇ ਰਿਜ਼ਲਟ ਇਹ ਨਿਕਲਿਆ ਕਿ ਬਰਨਾਲਾ ਕੁਰਸੀ ਤੇ ਬਹਿ ਗਿਆ। ਬਰਨਾਲੇ ਨੂੰ ਇਸੇ ਵਹਿਮ ਦੇ ਵਿੱਚ ਵੀ ਮੈਨੂੰ ਤਾਂ ਜੀ ਜਦੋਂ ਹੁਣ ਜਿਹੜਾ ਕੁਝ ਮੈਂ ਕਹਾਂ ਉਹ ਮੈਨੂੰ ਉਹਨਾਂ ਨੇ ਦਿੱਲੀ ਵਾਲਿਆਂ ਨੇ ਦੇ ਦਿਆ ਕਰਨਾ, ਤੇ ਹੋਣਾ ਵੀ ਇਹ ਚਾਹੀਦਾ ਸੀ ਜੇਕਰ ਕੋਈ ਅਕਲ ਵਾਲੇ ਹੁੰਦੇ ਬਈ ਆਪਾਂ ਇਹਨੂੰ ਤਾਂ ਹੁਣ ਗਦਾਰ ਬਣਾ ਲਿਆ, ਇਹਨੂੰ ਸਿੱਖ ਜਿਹੜੇ ਦਰਬਾਰ ਸਾਹਿਬ ਦੇ ਉੱਤੇ ਇਸ ਹਮਲੇ ਦੇ ਸਤਾਏ ਹੋਏ ਨੇ, ਦੁਖੀ ਨੇ, ਉਹਨਾਂ ਦੇ ਸਾਹਮਣੇ ਨੀਵਾਂ ਨਾ ਪਵਾਈਏ। ਪਰ ਉਹਨਾਂ ਨੇ ਬਰਨਾਲੇ ਨੂੰ ਨਿੰਬੂ ਵਾਂਗੂ ਨਿਚੋੜ ਕੇ ਉਹ ਮਾਰਿਆ। ਬਰਨਾਲੇ ਦੇ ਰਾਜ ਵਿੱਚ ਜੋ ਜ਼ੁਲਮ ਹੋਇਆ, ਰਾਜੀਵ ਤੇ ਰਵੈਰੋ ਹੇਠਾਂ ਇੱਥੇ ਬਰਨਾਲੇ ਹੋਣੀ, ਬਲਵੰਤ ਲੱਡੂ ਹੋਣੀ ਤੇ ਇਹਨਾਂ ਲੋਕਾਂ ਨੇ ਰਲ ਕੇ ਪੰਜਾਬ ਦੀ ਸਿੱਖ ਜਵਾਨੀ ਨੂੰ ਉਹ ਖਪਾਇਆ, ਉਹ ਸਤਾਇਆ। ਜੇ ਅਕਲ ਵਾਲਾ ਹੁੰਦਾ ਬਰਨਾਲਾ ਤਾਂ ਉਹ ਸੋਚਦਾ ਕਿ ਮੇਰੀ ਕੌਮ ਦੇ ਲੋਕਾਂ ਦੇ ਉੱਤੇ ਮੇਰੇ ਤੋਂ ਘਾਣ ਕਰਵਾਇਆ ਜਾ ਰਿਹਾ ਤੇ ਜਿਹੜੇ ਸਾਡੇ ਹੱਕ ਬਣਦੇ ਆ ਉਹ ਦਿੱਤੇ ਨਹੀਂ ਜਾ ਰਹੇ। 26 ਜਨਵਰੀ 1986 ਨੂੰ ਜਦੋਂ ਸਰਬੱਤ ਖਾਲਸੇ ਦਾ ਉਹਨੂੰ ਪਤਾ ਲੱਗਿਆ ਵੀ ਇੱਥੇ ਹੋਣਾ ਹੈ ਤਾਂ ਉਹ ਹੱਸਦਾ ਸੀ ਬਰਨਾਲਾ ਕਿ ਇਹ ਪੰਜਾਬ ਦੇ ਲੋਕ ਜਦੋਂ ਦੇਖਣਗੇ ਵੀ ਚੰਡੀਗੜ੍ਹ ਪੰਜਾਬ ਨੂੰ ਮਿਲ ਗਿਆ ਇਹਨਾਂ ਨੇ ਖੁਸ਼ ਹੋ ਜਾਣਾ। ਸਰਬੱਤ ਖਾਲਸਾ ਵਾਲਿਆਂ ਨੂੰ ਕਿਹਨੇ ਪੁੱਛਣਾ? ਉਹਨੂੰ ਇਹ ਪੱਕਾ ਯਕੀਨ ਸੀ ਕਿ 26 ਜਨਵਰੀ 1986 ਨੂੰ ਜਿਹੜਾ ਰਾਜੀਵ ਗਾਂਧੀ ਦਿੱਲੀ 'ਚ ਫੰਕਸ਼ਨ ਕਰੂਗਾ ਉਦੋਂ ਝੰਡਾ ਚਲਾਉਣ ਤੋਂ ਬਾਅਦ ਉਹ ਪੰਜਾਬ ਨੂੰ ਚੰਡੀਗੜ੍ਹ ਦੇਣ ਦਾ ਐਲਾਨ ਕਰੇਗਾ। ਪਰ ਉੱਥੇ ਕੋਈ ਵੀ ਇਹੋ ਜਿਹਾ ਐਲਾਨ ਨਹੀਂ ਹੋਇਆ ਤੇ ਇੱਥੇ ਹੋਇਆ ਕਿ ਵੀ ਇਹ ਸਾਰੇ ਪੰਜਾਬ ਦੇ ਵਿੱਚ ਜਿੰਨੇ ਡੀਸੀ ਦਫ਼ਤਰ ਨੇ, ਜ਼ਿਲ੍ਹਾ ਹੈੱਡਕੁਆਟਰ ਨੇ, ਉੱਥੇ ਬੜੀ ਵੱਡੀ ਗਿਣਤੀ ਵਿੱਚ, ਲੱਖਾਂ ਦੀ ਗਿਣਤੀ ਵਿੱਚ ਇਸ਼ਤਿਹਾਰ ਛਾਪ ਕੇ ਰੱਖੇ ਹੋਏ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਦੇਣ ਕਰਕੇ ਪੰਜਾਬ ਦੀ ਸਰਕਾਰ ਜਿਹੜੀ ਆ, ਪੰਜਾਬ ਦੇ ਲੋਕ ਆ ਜਿਹੜੇ ਉਹ ਰਾਜੀਵ ਗਾਂਧੀ ਜੀ ਦਾ ਜਿਹੜਾ ਹੈਗਾ ਸ਼ੁਕਰਗੁਜ਼ਾਰ ਆ, ਧੰਨਵਾਦ ਕਰਦੇ ਆ। ਇੱਕ ਫੋਟੋ ਜੀ ਉੱਤੇ ਲਾਈ ਹੋਈ, ਉਹ ਸਾਰੇ ਦੇ ਸਾਰੇ ਛਪੇ ਹੋਏ ਇਸ਼ਤਿਹਾਰ ਜਿਹੜੇ ਸੀ ਉੱਥੇ ਹੀ ਪਏ ਰਹੇ, ਉਹ ਰੱਦੀ ਬਣ ਗਏ। ਤੇ ਉਹ ਜਿਹੜਾ ਬਰਨਾਲਾ ਸੀ ਉਹਨੂੰ ਚਾਹੀਦਾ ਸੀ ਵੀ ਉਦੋਂ ਬਾਅਦ ਜਾ ਕੇ ਉਹਨੂੰ ਕਹਿੰਦਾ ਵੀ ਆਹ ਚੱਕ, ਅਸੀਂ ਤੇਰੇ ਧੰਨਵਾਦ ਲਈ ਇਸ਼ਤਿਹਾਰ ਛਾਪ ਕੇ ਬੈਠੇ ਆ, ਸਾਨੂੰ ਲੋਕਾਂ 'ਚ ਕਾਹਨੂੰ ਜਲੀਲ ਕਰਾਉਂਦੇ ਹੋ, ਆ ਚੱਕੋ ਆਪਦੀ ਮੁੱਖ ਮੰਤਰੀ, ਤੁਸੀਂ ਜਾਣੋ ਤੇ ਖਾਲਸਾ ਪੰਥ ਜਾਣੇ। ਪਰ ਨਹੀਂ, ਇਹਨਾਂ ਦੇ ਕਬੱਲੀ ਬੁਰਕੀ ਪਈ ਹੁੰਦੀ ਆ। ਜਦੋਂ ਇਹ ਗੱਦੀ ਤੇ ਬਹਿ ਜਾਂਦੇ ਆ ਉਦੋਂ ਇਹਨਾਂ ਨੂੰ ਦਿੱਲੀ ਪਿਆਰੀ ਲੱਗਦੀ ਆ। ਉਹ ਦਿੱਲੀ ਦੇ ਦਲਾਲ ਬਣ ਕੇ ਬਰਨਾਲੇ ਨੇ ਰਬੈਰੋ ਲਾ ਲਿਆ ਡੀਜੀਪੀ, ਤੇ ਰਬੈਰੋ ਨੂੰ ਲੱਗਦਾ ਸੀਗਾ ਵੀ ਜਿਵੇਂ ਅਸੀਂ ਬੰਬੇ ਦੇ ਵਿੱਚ ਉੱਥੇ ਗੁੰਡੇ ਬਦਮਾਸ਼ਾਂ ਦਾ ਘਾਣ ਕੀਤਾ ਤੇ ਇਵੇਂ ਇੱਥੇ ਕਰਾਂਗੇ। ਪਰ ਇੱਥੇ ਬੜੀ ਜਲਦੀ ਜਦੋਂ ਉਹਨੂੰ ਦਿਖਿਆ ਮੂਹਰੋਂ ਖਾਲਸਾ ਪੰਥ ਦਾ ਜਜ਼ਬਾ, ਫਿਰ ਚੀਕਾਂ ਮਾਰੇ ਕਿ ਨਹੀਂ ਜੀ ਇਹ ਸਮੱਸਿਆ ਖਤਮ ਨਹੀਂ ਹੋਣੀ। ਅਖੀਰ ਇਤੋਂ ਉਹਨੂੰ ਮੁੜਨਾ ਪਿਆ, ਭੱਜਣਾ ਪਿਆ। ਅੱਜ ਕੱਲ ਬੜੀਆਂ ਮੱਤਾਂ ਦਿੰਦਾ, ਹੁਣ ਉਹਨੂੰ ਦਿਖਦਾ ਵੀ ਈਸਾਈ ਬੜੇ ਖਤਰੇ 'ਚ ਨੇ, ਹੁਣ ਉਹਨੂੰ ਲੱਗਦਾ ਕਿ ਭਾਰਤ ਵਿੱਚ ਘੱਟ ਗਿਣਤੀਆਂ ਦਾ ਘਾਣ ਹੋ ਰਿਹਾ। ਪਰ ਉਦੋਂ ਉਹ ਦਿੱਲੀ ਦਾ ਹੁਕਮ ਮੰਨ ਕੇ ਪੰਜਾਬ ਦੇ ਵਿੱਚ ਸਿੱਖਾਂ ਉੱਤੇ ਬੇਤਹਾਸ਼ਾ ਜ਼ੁਲਮ ਕਰਦਾ ਰਿਹਾ। ਬੁਲਟ ਫਾਰ ਬੁਲਟ ਕਹਿੰਦਾ ਸੀ, ਗੋਲੀ ਬਦਲੇ ਗੋਲੀ ਕਹਿੰਦਾ, ਜਿਹੜਾ ਸਿੱਖ ਮਿਲਦਾ ਉਹਨੂੰ ਮਾਰ ਦਿਓ, ਕੋਈ ਲਾਸ਼ਾਂ ਲੂਸ਼ਾਂ ਦਾ ਹਿਸਾਬ ਦੇਣ ਦੀ ਲੋੜ ਨਹੀਂ। ਉਹਨੇ ਇਨਾਮ ਰੱਖੇ ਪਹਿਲੀ ਵਾਰ ਸਿੱਖਾਂ ਦੇ ਸਿਰਾਂ ਤੇ, ਕੈਟਾਗਰੀਆਂ ਬਣਾਈਆਂ ਕਿ ਆ A ਗ੍ਰੇਡ ਦਾ, B ਗ੍ਰੇਡ ਦਾ। ਸੋ ਉਹਨੇ ਸਿੱਖਾਂ ਦੇ ਧਾਰਮਿਕ ਜਜ਼ਬੇ ਨੂੰ ਸਮਝਣ ਦੀ ਬਜਾਏ, ਸਿੱਖਾਂ ਦੀ ਪੀੜ ਨੂੰ ਸਮਝਣ ਦੀ ਬਜਾਏ, ਸਿੱਖਾਂ ਦੇ ਲੜਾਈ ਦੇ ਕਾਰਨ ਸਮਝਣ ਦੀ ਬਜਾਏ ਇਹ ਸਮਝਿਆ ਕਿ ਐਵੇਂ ਛੋਕਰੇ ਜਿਹੇ ਹਥਿਆਰ ਚੱਕ ਕੇ ਪਾਕਿਸਤਾਨ ਤੋਂ ਆ ਗਏ, ਮਿੰਟਾਂ 'ਚ ਵੀ ਰਗੜ ਦਿਆਂਗੇ। ਪਰ ਜਿਹੜੀ ਖਾਲਸਾ ਪੰਥ ਦੀ ਲੜਾਈ ਆ ਉਹ ਹੈ ਕਾਹਦੀ ਹੈ? ਉਹ ਇਹ ਹੈ ਕਿ ਸਾਡੀ ਇੱਕ ਵੱਖਰੀ ਹੋਂਦ ਹਸਤੀ ਹੈ, ਅਸੀਂ ਉਹਨੂੰ ਬਰਕਰਾਰ ਰੱਖਣਾ ਚਾਹੁੰਦੇ, ਔਰ ਉਹਨੂੰ ਬਰਕਰਾਰ ਰੱਖਣ ਦੇ ਲਈ ਅਸੀਂ ਕਿਸੇ ਵੀ ਹੱਦ ਨੂੰ ਪਾਰ ਕਰ ਸਕਦੇ। ਉਹ ਹੱਦ ਸਾਡੇ ਅਰਦਾਸ ਵਿੱਚ ਸਾਨੂੰ ਨਿੱਤ ਦੱਸੀ ਜਾਂਦੀ ਆ। ਜਦੋਂ ਅਸੀਂ ਅਰਦਾਸ ਕਰਦੇ ਆ ਉਹਦੇ ਵਿੱਚ ਆਉਂਦਾ ਜ਼ਿਕਰ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਵਾਰੇ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ,
ਬੰਦ ਬੰਦ ਜਿਨ੍ਹਾਂ ਦਾ ਇਹ ਸਾਰੀ ਜਿਹੜੀ ਸਾਡੀ ਅਰਦਾਸ ਆ ਇਹ ਇਹੀ ਦੱਸਦੀ ਆ ਕਿ ਆਪਦੀ ਹੋਂਦ ਹਸਤੀ ਲਈ ਧਰਮ ਹੇਤ ਸੀਸ ਕਿਵੇਂ ਵਾਰਨੇ ਆ, ਸਿੱਖੀ ਸੈਦਕ ਕੇਸਾਂ ਸਵਾਸਾਂ ਸੰਗ ਕਿਵੇਂ ਨਿਭਾਉਣਾ। ਸੋ ਜਿਹੜੀ ਕੌਮ ਹਰ ਰੋਜ਼ 2 ਵੇਲੇ ਆਪਦੀ ਅਰਦਾਸ ਦੇ ਰਾਹੀਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਉਹ ਸਭ ਕੁਝ ਮੰਗਦੀ ਹੋਵੇ ਕਿ ਸਾਡੇ ਉੱਤੇ ਆ ਜ਼ੁਲਮ ਬੇਸ਼ੱਕ ਹੋ ਜਾਣ ਪਰ ਅਸੀਂ ਸੱਚੇ ਪਾਤਸ਼ਾਹ ਸਿੱਖੀ ਸਦਕ ਕੇਸਾਂ ਸਵਾਸਾਂ ਸੰਗ ਨਿਭਾ ਜਾਈਏ, ਉਹਨੂੰ ਇਹ ਜਿਹੜੀਆਂ AK-47 ਨਾਲ ਤੇ ਹੋਰ ਅਸਲੇ ਨਾਲ, ਟੈਂਕਾਂ ਨਾਲ, ਬੰਬਾਂ ਨਾਲ, ਤੋਪਾਂ ਨਾਲ ਖਤਮ ਕਰਨ ਨੂੰ ਫਿਰਦੇ ਆ। ਤੇ ਕੌਣ ਆ ਲੋਕ? ਇਹ ਉਹ ਲੋਕ ਨੇ ਜਿਨ੍ਹਾਂ ਦੇ ਉੱਤੇ ਸਾਡੇ ਆਸਾਨ ਨੇ। 9ਵੇਂ ਪਾਤਸ਼ਾਹ ਦਾ 18ਵੀਂ ਸਦੀ ਦਾ ਇਤਿਹਾਸ ਉਹ ਸਾਰਾ ਕੁਝ ਇਹਨਾਂ ਅਕਿਰਤ ਘਣਾ ਨੇ ਭੁੱਲ ਕੇ ਕੀਤਾ ਕਿ ਬਰਨਾਲੇ ਵਰਗੇ ਰਬੈਰੋ ਵਰਗਿਆਂ ਨੂੰ ਮੂਹਰੇ ਲਾ ਕੇ ਇਹਨਾਂ ਤੋਂ ਜ਼ੁਲਮ ਕਰਾਇਆ। ਤੇ ਬਾਅਦ ਵਿੱਚ ਇਹੀ ਵਹਿਮ ਜਿਹੜਾ ਹੁਣ ਆਮ ਆਦਮੀ ਪਾਰਟੀ ਵਾਲਿਆਂ ਨੂੰ ਆ, ਬਾਅਦ ਵਿੱਚ ਇਹ ਦਰਬਾਰੇ ਨੂੰ ਹੋ ਗਿਆ, ਮਾਫ ਕਰਨਾ ਬੇਅੰਤੇ ਬੁੱਚੜ ਨੂੰ ਹੋ ਗਿਆ ਕਿ ਮੈਨੂੰ ਬਣਾਓ ਜੀ ਮੈਂ ਠੀਕ ਕਰ ਦੂੰ। ਉਹਨੇ ਇੱਥੇ ਇੱਕ ਲਗਾਤੀ ਪਰੌਣ ਦੀ KP ਇਸ ਗੱਲ ਨੂੰ ਦੇ ਦਿਓ ਖੁੱਲ ਤੇ ਅਸੀਂ ਜਿੰਨੇ ਕ ਬੰਦੇ ਮਾਰਾਂ। ਪਰ ਕੀ ਉਹਦੇ ਨਾਲ ਗੱਲ ਖਤਮ ਹੋ ਸਕਦੀ ਸੀ? ਬਿਲਕੁਲ ਨਹੀਂ। ਅੱਜ ਵੀ ਜੰਗ ਜਾਰੀ ਆ। ਉਹ ਜੰਗ ਜਿਹੜੀ ਖਾਲਸੇ ਦੀ ਹੋਂਦ ਹਸਤੀ ਦੀ ਜੰਗ ਆ ਉਹ ਉਦੋਂ ਤੱਕ ਜਾਰੀ ਰਹੂਗੀ ਜਦੋਂ ਤੱਕ ਦੁਸ਼ਮਣ ਹਾਰ ਨਹੀਂ ਜਾਂਦਾ, ਜਦੋਂ ਤੱਕ ਸਿੱਖੀ ਅਤੇ ਸਿੱਖਾਂ ਉੱਤੇ ਜ਼ਬਰ ਜਿਹੜਾ ਹੈ ਉਹ ਬੰਦ ਨਹੀਂ ਹੋ ਜਾਂਦਾ। ਇਹ ਕਰਦੇ ਫਿਰਦੇ ਆ ਕਿ ਅਸੀਂ ਪੰਜਾਬੀ ਬੋਲੀ ਖਤਮ ਕਰ ਦਿਆਂਗੇ, ਅਸੀਂ ਸਿੱਖਾਂ ਨੂੰ ਖਨੀ ਸਾਰਿਆਂ ਨੂੰ ਜਿਵੇਂ ਦੇ ਦਿੱਲੀ ਵਾਲੇ ਜਾਂ ਬਾਦਲ ਵਾਲੇ ਸਿੱਖ ਨੇ ਉਹੋ ਜਿਹੇ ਬਣਾ ਲਿਆਂਗੇ। ਇਹ ਬਿਲਕੁਲ ਨਹੀਂ ਹੋ ਸਕਦਾ। ਗੁਰੂ ਦਾ ਖਾਲਸਾ ਪੰਥ ਆਪਣੇ ਉਹਨਾਂ ਸ਼ਹੀਦਾਂ ਅਤੇ ਯੋਧਿਆਂ ਨੂੰ ਆਪਦੇ ਉਸ ਸ਼ਾਨਾਮਤੇ ਅਤੇ ਇਤਿਹਾਸ ਨੂੰ ਕਦੇ ਭੁੱਲ ਨਹੀਂ ਸਕਦਾ। ਹਾਂ, ਬਹੁਤ ਸਾਰੇ ਲੋਕ ਹੁੰਦੇ ਆ, ਹਰੇਕ ਕੌਮ ਦੇ ਵਿੱਚ ਇਹੋ ਜਿਹੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਲੱਗਦਾ ਹੁੰਦਾ ਵੀ ਆਪਾਂ ਜੇ ਨਾ ਲੜੀਏ ਤਾਂ ਵਧੀਆ। ਇਹ ਹਰੇਕ ਕੌਮ 'ਚ ਹੀ ਹੁੰਦੇ ਆ, ਸਾਡੇ ਵੀ ਹੈਗਾ। ਸਾਡੇ ਵਿੱਚ ਵੀ ਆ ਬਾਦਲ ਬਰਨਾਲੇ ਤੇ ਹੋਰ ਇਹੋ ਜਿਹੇ ਹੈਗੇ ਜਿਨ੍ਹਾਂ ਨੂੰ ਜਾਪਦਾ ਕਿ ਜੀ ਛੱਡੋ ਪਰਾਂ, ਭੁੱਲ ਜਾਓ ਪਿਛਲੀਆਂ ਗੱਲਾਂ ਨੂੰ। ਪਰ ਇਹ ਗੱਲਾਂ ਬਿਲਕੁਲ ਉਹਨਾਂ ਦੇ ਕਹਿਣ ਦੇ ਉੱਤੇ, ਜੀਭ ਉੱਤੇ ਸਾਡਾ ਕੋਈ ਕੰਟਰੋਲ ਨਹੀਂ ਹੈ। ਪਰ ਜਦੋਂ ਆ ਜੂਨ ਦਾ ਮਹੀਨਾ ਆਉਂਦਾ ਉਦੋਂ ਉਹਨਾਂ ਚੋਂ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਕਿ ਉਹ ਗੱਲ ਜ਼ਬਾਨ ਚੋਂ ਕੱਢ ਜਾਣ। ਇਵੇਂ ਹੀ ਜਦੋਂ ਨਵੰਬਰ 84 ਦਾ, ਉਦੋਂ ਫਿਰ ਲੋਕ ਕਹਿੰਦੇ ਆ ਭਾਈ ਇਹ ਉਹ ਇੰਡੀਆ ਜਿਹਦੇ ਤੁਸੀਂ ਸਾਨੂੰ ਗੁਣ ਗਣਾਉਂਦੇ ਹੋ, ਇਹ ਤਾਂ ਆਪਦਿਆਂ ਦੇ ਨਹੀਂ ਕਿਸੇ ਕੰਮ ਦੇ। ਇਹ ਸਿਸਟਮ ਜਿਹੜਾ ਜਿਹਦੇ ਰਾਹੀਂ ਤੁਸੀਂ ਕਹਿੰਦੇ ਹੋ ਕਿ ਆਪਾਂ ਮਸਲੇ ਹੱਲ ਕਰ ਲਾਂਗੇ, ਆਮ ਆਦਮੀ ਪਾਰਟੀ ਦੇ 92 ਵਿਧਾਇਕ ਨੇ, ਆ ਜਿਹੜਾ ਇਹਨਾਂ ਨੇ ਚੀਫ ਖਾਲਸਾ ਦੀਵਾਨ ਵਾਲਾ ਇੰਦਰਵੀਰ ਸਿੰਘ ਨਿੱਜਰ ਆ, ਉਹਦੀ ਬੜੀਆਂ ਲੋਕ ਸਿਫਤਾਂ ਕਰਦੇ ਕਰਾਉਂਦੇ ਰਹੇ। ਉਹ ਮਿੰਟ 'ਚ ਦੀ ਉਹਨੂੰ ਕਹਿੰਦੇ ਚੱਲ ਭਾਈ ਕਰ। ਤੇ ਹੁਣ ਲੈ ਕੇ ਆਂਦਾ ਖੁੱਡੀਆ, ਜਿਹੜਾ ਇਹ ਖੁੱਡੀਆ ਜਗਮੀਤ ਸਿੰਘ ਖੁੱਡੀਆ, ਮਾਫ ਕਰਨਾ ਜੀ, ਜਗਦੇਵ ਸਿੰਘ ਖੁੱਡੀਆ ਦਾ ਬੇਟਾ, ਤੇ ਜਿਹੜਾ ਗੁਰਮੀਤ ਸਿੰਘ ਖੁੱਡੀਆ ਇਸ ਵੇਲੇ ਜਿਹਨੂੰ ਹੁਣ ਇਹਨੂੰ ਨਿੱਜਰ ਨੂੰ ਪਾਸੇ ਕਰਕੇ ਮੰਤਰੀ ਬਣਾਇਆ, ਉਹਦੇ ਬਾਰੇ, ਜਗਦੇਵ ਸਿੰਘ ਖੁੱਡੀਆ ਬਾਰੇ, ਉਹ ਇੱਕ ਦਰਵੇਸ਼ ਸਿਆਸਤਦਾਨ ਸੀ, ਬਹੁਤ ਹੀ ਚੰਗਾ ਗੁਰਸਿੱਖ ਸੀ। 1999 89 ਦੇ ਵਿੱਚ ਚੋਣਾਂ ਮੌਕੇ MP ਵੀ ਬਣਿਆ ਸੀ ਤੇ ਉਹਦੀ ਉਹਨੂੰ ਗਾਇਬ ਕਰ ਦਿੱਤਾ ਸਟੇਟ ਦੀਆਂ ਏਜੰਸੀਆਂ ਨੇ ਚੱਕ ਕੇ। ਤੇ ਉਹਦੇ ਬੇਟੇ ਨੇ ਉਸ ਬੋਹੜ ਨੂੰ ਪੱਟਿਆ ਜਿਹਨੂੰ ਬਾਦਲ ਕਿਹਾ ਜਾਂਦਾ, ਹਰਾਇਆ ਉਹਨੂੰ। ਪਰ ਉਹ ਜਿਹੜਾ ਇਹਦਾ ਬਾਪ ਸੀ ਭਾਈ ਜਗਦੇਵ ਸਿੰਘ ਖੁੱਡੀਆ, ਉਹ ਇਲੈਕਸ਼ਨ ਜਿੱਤ ਸਕਦਾ ਸੀ, ਜਿੱਤ ਗਿਆ। ਇਹ ਬਾਦਲ ਨੂੰ ਹਰਾ ਸਕਦਾ ਸੀ, ਉਹ ਹਾਰ ਗਿਆ। ਇਹ ਭਾਈ ਗੁਰਮੀਤ ਸਿੰਘ ਖੁੱਡੀਆ ਵਿਧਾਇਕ ਬਣ ਸਕਦਾ ਸੀ, ਬਣ ਗਿਆ। ਤੇ ਅੱਜ ਹਾਲਾਤ ਇਹੋ ਜਿਹੇ ਬਣੇ ਪਾਰਟੀ ਦੇ ਕਿ ਉਹਨਾਂ ਨੂੰ ਲੱਗਿਆ ਕਿ ਇਹਨੂੰ ਆਪਾਂ ਮੰਤਰੀ ਬਣਾਈਏ, ਬਣਾਤਾ। ਪਰ ਜਿਹੜੀ ਗੱਲ ਅਸਲੀ ਪਰਖ ਦੀ ਘੜੀ ਆ ਉਹ ਹੁਣ ਆਉਣੀ ਹੈ। ਚਾਹੇ ਇਹ ਕਿੰਨਾ ਇਮਾਨਦਾਰ ਹੈ, ਚਾਹੇ ਕਿੰਨਾ ਚੰਗਾ, ਪਰ ਇਸ ਸਿਸਟਮ ਦੇ ਸਾਹਮਣੇ ਇਹ ਬੇਬਸ ਤੇ ਲਾਚਾਰ ਸਾਬਤ ਹੋਏਗਾ। ਇਸ ਸਿਸਟਮ ਦੇ ਸਾਹਮਣੇ ਬੜੇ ਲੋਕ ਨੇ ਜਿਨ੍ਹਾਂ ਨੇ ਇਸ ਸਿਸਟਮ ਦੇ ਰਾਹੀਂ ਸਭ ਕੁਝ ਪਰਤਿਆ ਕੇ ਦੇਖਿਆ। ਆ ਜਿਹੜੇ DC ਗੁਰਦੇਵ ਸਿੰਘ ਵਰਗੇ ਆ, ਜਿਨ੍ਹਾਂ ਨੇ 1984 ਦੇ ਘੱਲੂਘਾਰੇ ਮੌਕੇ ਨਾ ਕਰ ਦਿੱਤੀ ਕਿ ਆਪਾਂ ਨਹੀਂ ਜੀ ਇਹ ਕੰਮ ਕਰ ਸਕਦੇ, ਉਹਨੂੰ ਜਦੋਂ ਲੱਗਿਆ ਕਿ ਮੇਰੇ ਧਰਮ ਸਥਾਨ ਤੇ ਹਮਲਾ ਹੋਣਾ, ਉਹਨੇ ਨਾ ਕਰ ਦਿੱਤੀ। ਇਹੋ ਜਿਹੇ ਵਿਰਲੇ ਹੀ ਹੁੰਦੇ। ਇਸ ਸਿਸਟਮ ਦੇ ਵਿੱਚੋਂ ਹੀ ਜਿਹੜੇ ਜਨਰਲ ਸਵੇਗ ਸਿੰਘ ਸੀ, ਉਹ ਲੰਘ ਕੇ ਆਏ ਸੀ, ਉਹ ਦੇਖ ਚੁੱਕੇ ਸੀ ਕਿ ਕਿੰਨਾ ਕੁ ਚੰਗਾ ਤੇ ਕਿੰਨਾ ਕੁ ਮਾੜਾ। ਜਿਹੜਾ ਜਨਰਲ ਹਰਬਖਸ਼ ਸਿੰਘ ਆ,
ਜਿਹਨੂੰ ਇਹਨਾਂ ਨੇ ਕਹਿਤਾ ਕਿ ਜੀ ਆਪਾਂ ਬਿਆਸ ਤੱਕ ਫੌਜਾਂ ਪਿੱਛੇ ਲਿਆਓ, ਪਾਕਿਸਤਾਨ ਦਾ ਹਮਲਾ ਹੋ ਗਿਆ। ਤੇ ਉਹਨੇ ਆਪਦੇ ਫੌਜੀ ਅਫਸਰਾਂ ਨੂੰ ਕਿਹਾ ਕਿ ਜਿਹੜਾ ਅੰਮ੍ਰਿਤਸਰ ਵਾ ਇਹਨੂੰ ਆਪਾਂ ਕਿਸੇ ਵੀ ਹਾਲਤ ਵਿੱਚ ਛੱਡ ਕੇ ਜਾ ਨਹੀਂ ਸਕਦੇ। ਦੱਸੋ, ਦਿੱਲੀ ਵਾਲਿਆਂ ਨੇ ਤਾਂ ਕਹਿਤਾ ਵੀ ਚੱਕ ਕੇ ਆਜੋ ਤੇ ਅੰਬਾਲੇ ਤੋਂ ਕਮਾਂਡ ਚੱਲੂਗੀ। ਹੁਣ ਦੱਸੋ ਤੁਸੀਂ ਕੀ ਕਹਿੰਦੇ ਹੋ? ਸਾਰਿਆਂ ਨੇ ਕਿਹਾ ਜਨਰਲ ਸਾਹਿਬ ਅਸੀਂ ਤੁਹਾਡੇ ਨਾਲ ਆ। ਤੇ ਉਸ ਫੌਜੀ ਅਫਸਰ ਨੇ ਭਾਰਤੀ ਫੌਜ ਦਾ ਦਿੱਲੀ ਵਾਲਿਆਂ ਦਾ ਹੁਕਮ ਜਿਹੜਾ ਸੀ ਉਹ ਰੱਦ ਕਰਤਾ। ਇੱਥੇ ਖੜ ਕੇ ਲੜਿਆ, ਟੈਂਕ ਟੁੰਕ ਜੇ ਉਲਟਾ ਛੱਡੇ ਤੇ ਜਿੱਤ ਹਾਸਲ ਕੀਤੀ। ਅੰਮ੍ਰਿਤਸਰ ਜਿਹੜਾ ਹੈਗਾ ਉਹਦੀ ਅਜ਼ਮਤ, ਉਹਦੀ ਹੋਂਦ ਹਸਤੀ ਨੂੰ ਬਚਾਇਆ। ਤੋ ਇਹ ਜਿਹੜੇ ਮੇਜਰ ਜਨਰਲ ਜਾਂ ਵੱਡੇ ਵੱਡੇ ਹੋਰ ਅਫਸਰ ਆ, ਇਹ ਦਿੱਲੀ 'ਚ ਰਹਿੰਦੇ ਸੀ। 1984 ਮੌਕੇ ਇਸ ਮੁਲਕ ਨੇ ਜਦੋਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਤਾਂ ਇਹ ਨਹੀਂ ਸੋਚਿਆ ਕਿ ਜੀ ਇਹ ਤਾਂ ਸਾਡੇ ਮੁਲਕ ਦੇ ਬਚਾਉਣ ਵਾਲੇ ਨੇ, ਇਹ ਜਨਰਲ ਸਵੇਗ ਸਿੰਘ ਵਰਗੇ ਜਾਂ ਹੋਰ ਸਾਰੇ ਇਹ ਐਵੇਂ ਨਹੀਂ ਇਸ ਇੰਡੀਆ ਤੋਂ ਅਲਰਜਕ ਹੋਏ। ਕੋਈ ਗੱਲ ਸੀ ਆ ਜਿਹੜੇ ਮਤਾਂ ਦਿੰਦੇ ਰਹਿੰਦੇ ਨੇ। ਆ ਕੱਲ ਆਪਣਾ ਜਿਹੜੀ ਕੇਸੀ ਸਿੰਘ ਦੀ ਗੱਲ ਚੱਲਦੀ ਸੀ ਵੀ ਰਾਸ਼ਟਰਪਤੀ ਆਏ ਆ ਤੇ ਉਹ ਆ, ਹੋਰ ਬੜੇ ਆ ਜਿਨ੍ਹਾਂ ਨੂੰ ਇਸ ਸਿਸਟਮ ਦੇ ਉੱਤੇ ਬੜਾ ਯਕੀਨ ਆ ਕਿ ਜੀ ਇਹਦੇ ਵਿੱਚੋਂ ਮਸਲੇ ਹੱਲ ਹੋ ਸਕਦੇ ਆ। ਉਹਨਾਂ ਨੂੰ ਪਤਾ ਨਹੀਂ ਕਦੋਂ ਅਕਲ ਆਊ ਤੇ ਕਦੋਂ ਸਮਝ ਆਊ। ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਬਹੁਤ ਪੜ੍ਹ ਲਿਖ ਜਾਂਦੇ ਆ, ਵੱਡੀਆਂ ਵੱਡੀਆਂ ਕਿਤਾਬਾਂ, ਵੱਡੇ ਵੱਡੇ ਉਹਨਾਂ ਦੇ ਪੇਪਰ ਹੁੰਦੇ ਆ, ਫਿਰ ਉਹ ਪੜ੍ਹ ਕੇ ਨੌਕਰੀਆਂ ਕਰਦੇ ਆ 30-30 40-40 ਸਾਲ ਸਿਸਟਮ ਦਾ ਹਿੱਸਾ ਬਣਨ ਤੋਂ ਬਾਅਦ ਜੇ ਉਹ ਇੰਨੀ ਗੱਲ ਨਹੀਂ ਸਿੱਖਦੇ ਜਿਹੜੀ ਸਾਡੇ ਅਨਪੜ੍ਹ ਜੇ ਘੱਟ ਪੜ੍ਹੇ ਸਿੱਖਾਂ ਨੂੰ ਸਕਿੰਟ 'ਚ ਸਮਝ ਆ ਗਈ ਕਿ ਇਹ ਸਿਸਟਮ ਕਿਸੇ ਵੀ ਰੂਪ ਦੇ ਵਿੱਚ ਸਿੱਖੀ ਅਤੇ ਸਿੱਖਾਂ ਦਾ ਭਲਾ ਨਹੀਂ ਕਰ ਸਕਦਾ। ਇਹ ਤਾਂ ਫੌਜਾਂ ਚਾੜ ਕੇ ਸਾਡੇ ਧਰਮ ਸਥਾਨ ਤੇ ਮਿੰਟ 'ਚ ਵੀ ਹਮਲਾ ਕਰਨ ਦੇ ਹੁਕਮ ਦਿੱਤੇ ਜਾ ਸਕਦੇ ਆ। ਤੇ ਫੌਜਾਂ ਦੇ ਵਿੱਚ ਸਿੱਖਾਂ ਦੇ ਘਰੇ ਜੰਮੇ ਬੰਦੇ, ਉਹਨਾਂ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਦੇ ਹੁਕਮ ਦੇਣੇ ਪੈ ਸਕਦੇ ਆ, ਹੁਕਮ ਮੰਨਣੇ ਵੀ ਪੈ ਸਕਦੇ। ਇਹ ਕਿਹੋ ਜਿਹਾ ਸਿਸਟਮ ਹੈ ਜਿਹਨੂੰ ਇੱਕ ਪਾਸੇ ਕਹਿੰਦੇ ਹੋ ਜੀ ਲੋਕਤੰਤਰ ਆ, ਡੈਮੋਕ੍ਰੇਸੀ ਆ, ਤੇ ਇਹਦਾ ਸਾਰੇ ਦਾ ਸਾਰਾ ਜਿਹੜਾ ਖਾਸਾ ਜਿਹੜੇ ਇਹਦੇ ਗੁਣ ਨੇ ਉਹ ਇਹ ਨੇ ਕਿ ਮਨੁੱਖਤਾ ਦਾ ਘਾਣ ਕਰਨ ਵਾਲੇ ਆ। ਸਾਰੇ ਮੁਲਕ ਦੇ ਵਿੱਚੋਂ ਕੋਈ ਹੈ ਜਿਹੜਾ ਆਪਦੇ ਹੱਕ ਸੱਚ ਲਈ ਗੱਲ ਕਰ ਸਕਦਾ ਹੋਵੇ? ਮਿੰਟ 'ਚ ਦੀ ਉਹਨੂੰ ਘਾਣ ਕਰ ਦਿੰਦੇ ਆ, ਬਦਨਾਮ ਕਰ ਦਿੰਦੇ ਆ। ਕੁੜੀਆਂ ਵਿਚਾਰੀਆਂ ਪਹਿਲਵਾਨ ਨੇ, ਆਪਦੇ ਹੱਕ ਲਈ ਲੜ ਰਹੀਆਂ ਨੇ, ਅਗਲੀਆਂ ਨਾਲ ਧੱਕਾ ਹੋਇਆ, ਪਰ ਜੋ ਕੁਝ ਉਹਨਾਂ ਦੇ ਬਾਰੇ ਬੋਲਿਆ ਜਾ ਰਿਹਾ, ਜੋ ਕੁਝ ਉਹਨਾਂ ਬਾਰੇ ਕਿਹਾ ਜਾ ਰਿਹਾ, ਹੱਦ ਹੋਈ ਪਈ ਹੈ। ਤੇ ਦੂਜੇ ਪਾਸੇ ਆਪਾਂ ਲਾ ਲਓ, ਜਦੋਂ ਆਪਾਂ ਕਿਸਾਨ ਸੰਘਰਸ਼ ਲੜਿਆ, ਜੋ ਇਹਨਾਂ ਦੇ ਮੀਡੀਆ ਨੇ ਬਕਵਾਸਬਾਜ਼ੀ ਕੀਤੀ ਆ। ਆ ਕੱਲ ਪਰਸੋਂ ਦੀਆਂ ਗੱਲਾਂ ਨੇ, ਹਜੇ ਤਾਂ ਮਹੀਨਾ ਵੀ ਹੋਇਆ ਜਦੋਂ ਆ ਕੁੜੀ ਨੇ ਮੂੰਹ ਤੇ ਤਿਰੰਗਾ ਜਿਹਾ ਮਲ ਕੇ ਇੱਥੇ ਆਉਣਾ ਚਾਹਿਆ ਸੀ। ਸੋ ਇਸ ਮੁਲਕ ਦੇ ਵਿੱਚ ਲੋਕਾਂ ਨੂੰ ਕੀ ਬਣਾਇਆ ਜਾ ਰਿਹਾ? ਇੱਥੇ ਲੋਕਾਂ ਨੂੰ ਬਣਾਇਆ ਜਾ ਰਿਹਾ ਕਿ ਆਪਦਾ ਗਵਾਂਢੀ ਦੇਖ, ਜੇ ਤੂੰ ਹਿੰਦੂ ਆ, ਤੇਰੇ ਆਲੇ ਦੁਆਲੇ ਜਿਹੜੇ ਗੈਰ ਹਿੰਦੂ ਨੇ, ਤੂੰ ਉਹਨਾਂ ਦਾ ਦੁਸ਼ਮਣ ਆ। ਤੇ ਜਿਹੜਾ ਮੁਸਲਮਾਨ ਆ, ਜਿਹੜਾ ਈਸਾਈ ਆ, ਜਿਹੜਾ ਸਿੱਖ ਆ, ਜਿਹੜਾ ਬੋਧੀ ਆ, ਜਿਹੜਾ ਜੈਨੀ ਆ, ਉਹਨੂੰ ਡਰਾਇਆ ਜਾ ਰਿਹਾ ਕਿ ਜੇ ਇਸ ਮੁਲਕ 'ਚ ਰਹਿਣਾ, ਸ਼ਰੇਆਮ ਲਿਖ ਕੇ ਲਾਇਆ ਹੋਇਆ, ਜੇ ਇਸ ਮੁਲਕ में रहना है तो जय सीताराम कहना है। ਇਹ ਮੁਲਕ ਜਿਹੜਾ ਫਾਸੀਵਾਦ ਦਾ, ਹੰਕਾਰੇ ਹੋਏ ਲੋਕਾਂ ਦਾ ਇਹੋ ਜਿਹਾ ਮੁਲਕ ਜਿੱਥੇ ਤੁਸੀਂ ਆਪਦੇ ਧਰਮ ਦੇ ਹਿਸਾਬ ਨਾਲ ਜਿਉ ਨਹੀਂ ਸਕਦੇ। ਤੇ ਜੇਕਰ ਜਦੋਂ ਜੀ ਕਰਦਾ ਉਦੋਂ ਪੁਲਿਸ ਨੂੰ, ਖਾਕੀ ਵਰਦੀ ਨੂੰ ਭੇਜ ਕੇ ਤੁਹਾਡੇ ਘਰਾਂ 'ਚ ਟੈਰਰ ਫੈਲਾਇਆ ਜਾ ਸਕਦਾ। ਆ ਘੱਲੂਘਾਰਾ ਦਿਹਾੜਾ ਆਇਆ, ਹੁਣ ਸਿੱਖਾਂ ਨੇ ਆਪਦੇ ਸ਼ਹੀਦਾਂ ਨੂੰ ਚੇਤੇ ਕਰਨਾ, ਸਿੱਖਾਂ ਨੇ ਆਪਦੇ ਯੋਧਿਆਂ ਨੂੰ ਚੇਤੇ ਕਰਨਾ। ਪਰ ਅੱਜ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਨਿਗਾਹ ਮਾਰ ਕੇ ਦੇਖੋ, ਜੇ ਉੱਥੇ 5000 ਸ਼ਰਧਾਲੂ ਹੋਵੇ ਮੰਨ ਲਓ, ਤਾਂ ਉੱਥੇ 6000 ਪੁਲਿਸੀਆ ਤੁਰਿਆ ਫਿਰਦਾ। ਸਾਰੇ ਪੰਜਾਬ ਦੇ ਵਿੱਚੋਂ ਚੁਣ ਕੇ ਜਿਹੜੇ ਸਭ ਤੋਂ ਭੈੜੇ ਕਿਰਦਾਰ ਵਾਲੇ ਪੁਲਿਸੀਏ ਨੇ, ਉਹਨਾਂ ਨੂੰ ਦਰਬਾਰ ਸਾਹਿਬ ਲਿਆਂਦਾ ਹੋਇਆ। ਲਾਲ ਪੱਗਾਂ ਬੰਨ੍ਹੀਆਂ ਹੋਈਆਂ ਨੇ, ਚਿੱਟੀਆਂ ਸ਼ਰਟਾਂ ਤੇ ਕਾਲੀਆਂ ਪੈਂਟਾਂ। ਇਸ ਯੂਨੀਫਾਰਮ ਦੇ ਵਿੱਚ ਉੱਥੇ ਇੰਨੀ ਵੱਡੀ ਗਿਣਤੀ ਵਿੱਚ ਇਹ ਪੁਲਿਸੀਏ ਦਰਬਾਰ ਸਾਹਿਬ ਕੰਪਲੈਕਸ ਵਾੜੇ ਹੋਏ ਨੇ। ਨਿਸ਼ਾਨਾ ਕੀ ਆ? ਵੀ ਹਰੇਕ ਬੰਦਾ ਆਉਣ ਵਾਲਾ ਡਰੇ। ਜਿਵੇਂ ਜ਼ਕਰੀਏ ਦੇ ਰਾਜ ਵਿੱਚ, ਮੀਰ ਮੰਨੂ ਦੇ ਰਾਜ ਵਿੱਚ, ਮੱਸੇ ਰੰਘੜ ਦੇ ਟਾਈਮ ਦੇ ਉੱਤੇ ਸਿੱਖਾਂ ਨੂੰ ਦਰਬਾਰ ਸਾਹਿਬ ਆਉਣ ਤੋਂ ਡਰਾਇਆ ਜਾਂਦਾ ਸੀ, ਉਵੇਂ ਦਾ ਟੈਰਰ, ਉਵੇਂ ਦੀ ਦਹਿਸ਼ਤ ਫੈਲਾਉਣ ਦੇ ਲਈ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਪੁਲਿਸੀਏ ਲੈ ਕੇ ਵਾੜੇ। ਹੁਣ ਆਪਾਂ ਸੋਚੋ ਇੱਥੇ ਕੀ ਦਰਬਾਰ ਸਾਹਿਬ 'ਚ ਹੋ ਸਕਦਾ? ਕੀ ਉੱਥੇ AK-47 ਵੰਡਣੀਆਂ ਨੇ? ਕੀ ਉੱਥੇ ਕੋਈ ਬਹੁਤ ਵੱਡਾ ਖੂਨ ਖਰਾਬੇ ਦਾ ਪ੍ਰੋਗਰਾਮ ਹੈ? ਕੀ ਉੱਥੇ
बाहर निकल के लोगों ने, सिखा ने जां उत्थे नौजवानां ने कोई कतलेआम करना जां उत्थे किसी होर हिंसक घटना की जिहड़ी संभावना बिल्कुल नहीं। पर सिखां दे मनां विच टैरर फैलाउण दे लई, सिखां दे मनां विच दहशत फैलाउण दे लई ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਕੰਪਲੈਕਸ ਤੋਂ ਲੈ ਕੇ ਬਾਹਰ ਚਾਰੇ ਪਾਸੇ ਹੌਲੀ ਹੌਲੀ ਦਿਨੋਂ ਦਿਨ ਜਿਹੜੀ ਫੋਰਸ ਆ ਉਹ ਵਧਾਈ ਜਾ ਰਹੀ ਹੈ। ਇਹ ਸਾਰੇ ਕਾਸੇ ਦੇ ਉੱਤੇ ਪਿਛਲੇ ਕਈ ਸਾਲਾਂ ਦੇ ਵਿੱਚ ਚਰਚਾ ਚੱਲਦੀ ਆ ਰਹੀ ਆ ਕਿ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਅਕਾਲ ਤਖਤ ਸਾਹਿਬ ਨੇ ਇਸ ਗੱਲ ਦੇ ਲਈ ਕਿਉਂ ਸੱਦਾ ਨਹੀਂ ਦਿੱਤਾ ਕਿ ਸਮੁੱਚਾ ਖਾਲਸਾ ਪੰਥ ਦਰਬਾਰ ਸਾਹਿਬ ਪਹੁੰਚੇ। ਇਹ ਜਿਹੜੇ ਬਿਨਾਂ ਕਿਸੇ ਗੱਲ ਤੋਂ, ਬਿਨਾਂ ਕਿਸੇ ਲੋੜ ਤੋਂ ਇੱਥੇ ਇੰਨੀ ਵੱਡੀ ਗਿਣਤੀ 'ਚ ਪੁਲਿਸੀਏ ਤੁਰੇ ਫਿਰਦੇ, ਇਹਨਾਂ ਨੂੰ ਪੁੱਛਿਆ ਜਾਵੇ ਕਿ ਭਾਈ ਦੱਸੋ ਤੁਹਾਨੂੰ ਕੀ ਬਿਮਾਰੀ ਹੈ, ਕਿਉਂ ਇੱਥੇ ਦਰਬਾਰ ਸਾਹਿਬ ਦੇ ਵਿੱਚ ਤੁਸੀਂ ਆਪਦੀ ਆਹ ਲੈ ਕੇ ਸਾਰੀ ਫੌਜ ਬੜੇ ਫਿਰਦੇ ਹੋ। ਜੂਨ 1984 ਤੋਂ ਬਾਅਦ ਜਦੋਂ ਤੱਕ ਜੁਝਾਰੂ ਲਹਿਰ ਸਿਖਰਾਂ ਛੂੰਹਦੀ ਰਹੀ ਆ ਉਦੋਂ ਇਹਨਾਂ ਦੀ ਹਿੰਮਤ ਨਹੀਂ ਸੀ ਪਈ, ਪਰ ਜਦੋਂ ਜੁਝਾਰੂ ਲਹਿਰ ਜਿਹੜੀ ਆ ਉਹਦਾ ਨਿਵਾਣ ਵਾਲਾ ਦੌਰ ਸ਼ੁਰੂ ਹੋਇਆ, ਗਰੀਲਾ ਵਾਰਦਾਤਾਂ ਘਟੀਆਂ, ਉਦੋਂ ਬਾਅਦ ਵਿੱਚ ਇਹ ਇੱਥੇ ਆਪਦੀ ਧੌਂਸ ਜਮਾਉਣ ਦੇ ਲਈ ਆਉਂਦੇ ਆ। ਪਰ ਹੱਦ ਆ ਇਸ ਗੱਲ ਦੀ ਕਿ ਸ਼੍ਰੋਮਣੀ ਕਮੇਟੀ ਦੜ ਬੱਟੀ ਬੈਠੀ ਹੈ। ਕਿਉਂ? ਕਿਉਂਕਿ ਉਹ ਬਾਦਲ ਦਲ ਨਾਲ ਚੱਲਦੇ ਆ ਤੇ ਬਾਦਲ ਦਲ ਤਾਂ ਆਪਦੇ ਰਾਜ ਵਿੱਚ ਇੱਥੇ ਆਪ ਉਹਨਾਂ ਪੁਲਿਸੀਆਂ ਨੂੰ ਸਿਵਲ ਕੱਪੜਿਆਂ 'ਚ ਬਿਠਾ ਕੇ ਉਹਨਾਂ ਸਿੱਖਾਂ ਦਾ ਕਟਾਪਾ ਕਰਾਉਂਦਾ ਰਿਹਾ ਜਿਹੜੇ ਧਰਮ ਦੀ, ਪੰਥ ਦੀ, ਕੌਮ ਦੀ ਚੜ੍ਹਦੀ ਕਲਾ ਲੋਚਦੇ ਆ। ਸੋ ਇਹ ਜਿਹੜਾ ਸਾਰਾ ਮਾਹੌਲ ਇੱਥੇ ਬਣਿਆ ਹੋਇਆ ਉਹਦੇ ਵਿੱਚ ਜਿਹੜੇ ਸਿੱਖ ਇਹ ਸਮਝਦੇ ਆ ਕਿ ਜੀ ਇਹ ਚਾਰ ਕੁ ਸਿੱਖ ਨੇ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ, ਜੇ ਕਿਤੇ ਇਹ ਨਾ ਗੱਲ ਕਰਨ ਤਾਂ ਮੁਲਕ ਦਾ, ਸਾਡੇ ਪੰਜਾਬ ਦਾ ਬੜਾ ਭਲਾ ਹੋ ਜੇ। ਭਾਈ ਆ ਜਿਹੜੇ ਪਾਸਟਰ ਨੇ ਇਹ ਆਏ ਦਿਨ ਤੁਹਾਡੇ ਧਰਮ ਦੇ ਲੋਕਾਂ ਨੂੰ ਧਰਮ ਤੋਂ ਬਾਗੀ ਕਰਾ ਕੇ ਉਹਨਾਂ ਨੂੰ ਈਸਾਈ ਬਣਾਉਂਦੇ ਆ, ਉਪਰੰਤ ਉਹਨਾਂ ਨੂੰ ਪੰਪ ਮਾਰਦੇ ਆ ਤੇ ਉਹ ਆਪਣੇ ਧਰਮ ਗ੍ਰੰਥਾਂ ਦੀ, ਗੁਰਬਾਣੀ ਦੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ। ਫਿਰ ਇੱਥੇ ਡੇਰੇਦਾਰ ਸਾਧ, ਭਨਿਆਰੇ ਵਾਲਾ, ਸਰਸੇ ਵਾਲਾ ਤੇ ਹੋਰ ਜਿਹੜੇ ਦੇਹਧਾਰੀ ਗੁਰੂ ਡੰਮ ਦੇ ਅੱਡੇ ਆ, ਇੱਥੇ ਭਾਗਮਾ ਬ੍ਰਿਗੇਡ, ਇੱਥੇ RSS, ਇੱਥੋਂ ਤੱਕ ਕਿ ਬਾਦਲ ਦਲ ਦੇ ਲੀਡਰ ਜਿਹੜੇ ਨੇ ਉਹ ਵੀ ਮੰਦਰਾਂ 'ਚ ਜਾ ਕੇ ਟੱਲੀਆਂ ਖੜਕਾਉਂਦੇ ਆ। ਪੰਜਾਬ ਦੀ ਧਰਤੀ ਉੱਤੇ ਸਿੱਖੀ ਦਾ ਤੇ ਸਿੱਖਾਂ ਦਾ ਨੁਕਸਾਨ ਕਰਦੇ ਆ ਤੇ ਹਰ ਉਹ ਵਰਤਾਰਾ ਜਿਹੜਾ ਸਿੱਖਾਂ ਦਾ ਸਿੱਖੀ ਵਿੱਚ ਭਰੋਸਾ ਤੋੜਦਾ ਹੋਵੇ, ਹਰ ਉਹ ਵਿਅਕਤੀ ਜਿਹੜਾ ਸਿੱਖੀ ਦਾ ਨੁਕਸਾਨ ਕਰ ਸਕਦਾ ਹੋਵੇ, ਉਹਨੂੰ ਇੱਥੇ ਖੁੱਲ ਕੇ ਖੇਡਣ ਦਾ ਮੌਕਾ। ਤੇ ਜਦੋਂ ਵੀ ਕੋਈ ਬੰਦਾ ਇਹਨਾਂ ਚੀਜ਼ਾਂ ਦੇ ਖਿਲਾਫ ਸਰਗਰਮ ਹੋਵੇ, ਕੋਈ ਨੌਜਵਾਨ ਜਾਂ ਕੋਈ ਪਲੇਟਫਾਰਮ ਬਣਾ ਕੇ ਕੋਈ ਹੋਰ ਧਿਰ ਇਸ ਗੱਲ ਦੇ ਉੱਤੇ ਕਰੇ ਕਿ ਆਪਾਂ ਇੱਥੋਂ ਜਿਹੜੀਆਂ ਅਲਾਮਤਾਂ ਨੇ ਉਹ ਦੂਰ ਕਰਨੀਆਂ ਨੇ, ਇੱਥੋਂ ਨਸ਼ਾ ਮੁਕਾਉਣਾ, ਇੱਥੇ ਜਿਹੜੇ ਸਿੱਖੀ ਦੇ ਉਲਟ ਵਰਤਾਰੇ ਚੱਲ ਰਹੇ ਆ ਉਹਨਾਂ ਦਾ ਆਪਾਂ ਵਿਰੋਧ ਕਰਨਾ, ਤਾਂ ਤੁਰੰਤ ਉੱਤੇ NSA ਲੱਗ ਜਾਂਦੀ ਆ, ਤੁਰੰਤ ਉਹਨੂੰ ਫੜ ਕੇ ਡਿਬਰੂਗੜ੍ਹ ਜਾਂ ਕਿਸੇ ਦੂਰ ਦਰਾਡੇ ਸੁੱਟਿਆ ਜਾਂਦਾ। ਇਹ ਜਿਹੜਾ ਸਾਰਾ ਮਾਹੌਲ ਆ ਇਹਦੇ ਵਿੱਚ ਆਪਾਂ ਕਿਵੇਂ ਤੇ ਕਿੱਦਾਂ ਸੋਚ ਸਕਦੇ ਆ ਕਿ ਪੰਥ ਜਿਹੜਾ ਹੈ ਉਹ ਇਸ ਸੰਘਰਸ਼ ਨੂੰ ਤਿਆਗ ਦੇਵੇ। ਜੇਕਰ ਸਿੱਖਾਂ ਦੇ ਕੋਲ ਲੜਨ ਮਰਨ ਦੀ ਜੁਰਤ ਵਾ, ਜੇ ਅਰਦਾਸ ਉੱਤੇ ਪਹਿਰਾ ਦੇਣ ਦੀ ਹਿੰਮਤ ਆ, ਤਾਂ ਹੀ ਦਿੱਲੀ ਵਾਲਿਆਂ ਨੇ ਕਿਸਾਨ ਮੋਰਚੇ ਮੌਕੇ ਝੁਕਣਾ ਮਨਜ਼ੂਰ ਕੀਤਾ। ਨਹੀਂ ਤਾਂ ਇਸ ਮੁਲਕ ਦੇ ਵਿੱਚ ਉਹਨਾਂ ਨੇ ਇਹ ਦੇਖਿਆ ਕਿ ਹੁਣ ਤੱਕ ਸਾਡੇ ਸਾਹਮਣੇ ਕੋਈ ਨਹੀਂ ਅੜਿਆ। ਔਰ ਸੱਚੀ ਗੱਲ ਇਹ ਆ ਕਿ ਸਾਰੇ ਭਾਰਤ ਦੇ ਦੁਖੀ ਅਤੇ ਸਤਾਏ ਹੋਏ ਲੋਕਾਂ ਦੀ ਇੱਕੋ ਇੱਕ ਆਸ ਆ, ਉਹ ਹੈ ਖਾਲਸਾ ਪੰਥ ਉੱਤੇ। ਸਿੱਖ ਜਗਤ ਦੇ ਅੰਦਰ ਬੇਹੱਦ ਘਾਟਾਂ, ਕਮਜ਼ੋਰੀਆਂ, ਔਗਣ ਹੋਣਗੇ, ਪਰ ਅੱਜ ਵੀ ਗੁਰੂ ਦੀ ਕਿਰਪਾ ਦੇ ਨਾਲ ਇਹੀ ਇੱਕੋ ਇੱਕ ਕੌਮ ਬਚੀ ਆ ਭਾਰਤ ਵਿੱਚ ਜਿਹੜੀ ਭਾਗਵੇਂ ਬ੍ਰਿਗੇਡ ਦੇ ਸਾਹਮਣੇ ਅੜ ਸਕਦੀ ਹੈ। ਇਸ ਕੌਮ ਦੇ ਵਿੱਚ ਮਨਜਿੰਦਰ ਸਿੰਘ ਸਰਸੇ ਵਰਗੇ, ਬਾਦਲ ਹੁਣਾਂ ਵਰਗੇ ਜਾਂ ਹੋਰ ਬੜੇ ਲੋਕ ਨੇ ਜਿਨ੍ਹਾਂ ਦੇ ਰਾਹੀਂ ਪੂਰੀ ਕੌਮ ਦੇ ਵਿੱਚ ਇਹ ਵਹਿਮ, ਇਹ ਭਰਮ ਫੈਲਾਉਣ ਦੇ ਯਤਨ ਹੋ ਰਹੇ ਨੇ ਕਿ ਜੀ ਮੋਦੀ ਸਾਹਿਬ ਉਹੋ ਜਿਹੇ ਥੋੜੀ ਆ ਜਿਹੋ ਜਿਹਾ ਇੰਦਰਾ ਗਾਂਧੀ ਦਾ, ਰਾਹੁਲ ਦਾ ਕੰਮ ਸੀ। ਹਕੀਕਤ ਇਹ ਆ ਕਿ ਉਹ ਜਦੋਂ ਸਾਨੂੰ ਮਾਰਦੇ ਸੀ ਤਾਂ ਅਸੀਂ ਉਹਨਾਂ ਨੂੰ ਮਾਰਦੇ ਸੀ। ਜੇਕਰ ਇੰਦਰਾ ਗਾਂਧੀ ਨੇ ਜੂਨ 1984 ਨੂੰ ਹਮਲਾ ਕੀਤਾ ਤਾਂ ਆਪਾਂ 31 ਅਕਤੂਬਰ ਨੂੰ
ਸਾਡੇ ਗੁਰੂ ਦੇ ਪਿਆਰੇ ਗੁਰਸਿੱਖਾਂ ਨੇ ਉਹਦਾ ਸੋਧਾ ਲਾਤਾ। ਜੇ ਵੈਦਿਆ ਚੜ ਕੇ ਆਇਆ ਤਾਂ ਵੈਦਿਆ ਠੋਕਤਾ। ਹੋਰ ਵੀ ਜਿਹਨੇ ਜਿਹਨੇ ਜ਼ੁਲਮ ਕੀਤਾ, ਇੱਥੋਂ ਤੱਕ ਕਿ ਬਿਆੰਤਾ ਮੁੱਖ ਮੰਤਰੀ ਸੀ, ਉਹਨੂੰ ਵੀ ਸ਼ਾਦਾ ਦਿੱਤਾ। ਤੇ ਜਿਹੜਾ KPS ਗਿੱਲ ਸੀ, ਉਹ ਆਖਰੀ ਸਾਹ ਤੱਕ ਡਰ ਡਰ ਕੇ ਟਾਈਮ ਕੱਢ ਗਿਆ। ਹਾਲਾਂਕਿ ਹੁਣ ਤਾਂ ਕਿਤਾਬਾਂ ਆ ਗਈਆਂ, ਜਿਹੜੀ ਭਾਈ ਦਲਜੀਤ ਸਿੰਘ ਬਿੱਟੂ ਦੀਆਂ ਕਿਤਾਬਾਂ ਆਈਆਂ 2, ਇਹਨਾਂ 'ਚ ਉਹ ਸਾਰਾ ਕੁਝ ਹੀ ਆ ਵੀ ਕਿਵੇਂ ਕਿਵੇਂ ਕਿੱਥੇ ਕਿੱਥੇ ਬਚਿਆ। ਸਾਡੇ ਨਾਲ ਇੱਥੇ ਭਾਈ ਮਨਜਿੰਦਰ ਸਿੰਘ ਈਸੀ, ਜਿਹੜੇ ਰਾਡੂ ਕਿਡਨੈਪਿੰਗ ਕਾਂਡ ਤੇ ਹੋਰ ਬਹੁਤ ਸਾਰੀਆਂ ਘਟਨਾਵਾਂ ਦਾ ਹਿੱਸਾ ਬਣੇ ਰਹੇ, ਉਹ ਵੀ ਇਹ ਗੱਲਾਂ ਸਾਨੂੰ ਦੱਸਦੇ ਹੋ ਰਹੇ ਆ ਕਿ ਕਿਵੇਂ ਕਿੱਥੇ ਕਿੱਥੇ KPS ਗਿੱਲ ਜਿਹੜਾ ਸੀ, ਉਹਦੀ ਵਧੀ ਹੋਈ ਸੀ, ਉਹ ਬਚ ਗਿਆ। ਸਾਡਾ ਇਹ ਗੱਲ ਦੱਸਣ ਦਾ ਭਾਵ ਇਹ ਹੈ ਕਿ ਜਿਹੜੇ ਜਿਹੜੇ ਦੁਸ਼ਟਾਂ ਨੇ ਸਾਡੇ ਉੱਤੇ ਸਿੱਧਾ ਹਮਲਾ ਕੀਤਾ, ਗੁਰੂ ਦੇ ਪਿਆਰੇ ਸਿੰਘਾਂ ਨੇ ਉਹਨਾਂ ਦਾ ਲੇਖਾ ਕਰਤਾ। ਪਰ ਆ ਜਿਹੜਾ ਹਮਲਾ, ਜਿਹੜਾ ਦਿਖਦਾ ਨਹੀਂ ਪਰ ਨੁਕਸਾਨ ਜ਼ਿਆਦਾ ਕਰਦਾ, ਇਹ ਬਹੁਤ ਖਤਰਨਾਕ ਆ। ਇਸ ਵੇਲੇ ਸਕੂਲਾਂ ਕਾਲਜਾਂ ਦੇ ਵਿੱਚ ਤੇ ਹੋਰ ਪ੍ਰਚਾਰ ਸਾਧਨਾਂ ਦੇ ਰਾਹੀਂ ਸਿੱਖਾਂ ਦੇ ਦਿਲ ਦਿਮਾਗ ਦੇ ਵਿੱਚੋਂ ਸਿੱਖੀ ਨੂੰ ਹੌਲੀ ਹੌਲੀ ਖਾਰਜ ਕਰਕੇ ਉੱਥੇ ਕੁਝ ਹੋਰ ਭਰਨ ਦੇ ਯਤਨ ਜਿਹੜੇ ਨੇ ਉਹ ਹੋ ਰਹੇ ਨੇ। ਤੇ ਬਹੁਤ ਸਾਰੇ ਸਿੱਖ ਮਹਿਸੂਸ ਕਰਦੇ ਆ ਕਿ ਜਿਵੇਂ ਦਾ ਪੰਥ ਦਾ, ਕੌਮ ਦਾ ਅਹਿਸਾਸ ਪਿਛਲੀ ਪੀੜ੍ਹੀ ਨੂੰ ਸੀ, ਉਹੋ ਜਿਹਾ ਸ਼ਾਇਦ ਆਉਣ ਵਾਲੀ ਪੀੜ੍ਹੀ ਨੂੰ ਨਾ ਰਵੇ, ਕਿਉਂਕਿ ਭਾਰਤੀ ਹਕੂਮਤੀ ਤੰਤਰ ਆਪ ਦਾ ਪੂਰਾ ਜ਼ੋਰ ਲਾ ਕੇ ਸਿੱਖ ਬੱਚਿਆਂ ਦੇ ਦਿਲ ਦਿਮਾਗ ਦੇ ਵਿੱਚੋਂ ਸਿੱਖੀ ਖਾਰਜ ਕਰਕੇ ਉਹਦੀ ਥਾਂ ਤੇ ਕੁਝ ਹੋਰ ਭਰੀ ਜਾ ਰਿਹਾ। ਪਰ ਸ਼ੇਰ ਜਿਹੜਾ ਹੁੰਦਾ ਨਾ, ਉਹਦਾ ਬੱਚਾ ਹਮੇਸ਼ਾ ਸ਼ੇਰ ਹੀ ਹੁੰਦਾ। ਠੀਕ ਆ, ਕੁਝ ਅਰਸੇ ਲਈ ਤੁਸੀਂ ਉਹਨੂੰ ਪਛੜਾ ਸਕਦੇ ਹੋ, ਉਹਨੂੰ ਭਰਮ ਚ ਪਾ ਸਕਦੇ ਹੋ, ਪਰ ਪੱਕੇ ਤੌਰ ਤੇ ਉਹ ਸ਼ੇਰ ਦਾ ਬੱਚਾ ਸ਼ੇਰ ਹੀ ਹੁੰਦਾ। ਹੁਣ ਅਸੀਂ ਜਾਣਦੇ ਹਾਂ ਕਿ ਪਿਛਲੀਆਂ ਸਦੀਆਂ ਦੇ ਵਿੱਚ ਬੜੀਆਂ ਵਹਿਬਤਾਂ, ਬੜੇ ਔਗਣ, ਬਹੁਤ ਗੜਬੜਾਂ ਸਿੱਖਾਂ ਚ ਆਈਆਂ। ਪਰ ਜਦੋਂ ਜੂਨ 1984 ਵਾਪਰਿਆ, ਉਦੋਂ ਸਿੱਧਾ ਤੇ ਸਪਸ਼ਟ ਤੌਰ ਦੇ ਉੱਤੇ ਜਿਹੜਾ ਰਿਐਕਸ਼ਨ ਆਇਆ ਉਹ ਕੀ ਸੀ ਕਿ ਸੀਸ ਤਲੀ ਤੇ ਧਰ ਕੇ ਗੁਰੂ ਦੇ ਸਿੱਖਾਂ ਨੇ ਅੰਮ੍ਰਿਤ ਛਕੇ, ਬਾਣੀ ਤੇ ਬਾਣੇ ਨਾਲ ਜੁੜੇ। ਇੱਕ ਸਮਾਜਿਕ ਸੋਸ਼ਲ ਸਾਇੰਸ ਦਾ ਕੋਈ ਪ੍ਰੋਫੈਸਰ ਆ, ਦੀਪਾਂਕਰ ਸ਼ਰਮਾ, ਉਹਦਾ ਇੱਕ ਸਟੇਟਮੈਂਟ ਇੱਥੇ ਘੁੰਮ ਰਹੀ ਆ ਕਿ 1984 ਤੋਂ ਬਾਅਦ ਸਿੱਖਾਂ ਦੇ ਘਰਾਂ 'ਚ ਮੈਂ ਜਦੋਂ ਜਾਣਾ ਤਾਂ ਉੱਥੇ ਗੁਰਬਾਣੀ ਦੇ ਗੁਟਕੇ, ਨਵੇਂ ਲਕੋਰ ਗੁਟਕੇ ਘਰਾਂ 'ਚ ਆ ਗਏ ਤੇ ਬਾਣੀ ਤੇ ਬਾਣੇ ਨਾਲ ਜੁੜਨ ਦੇ ਨਾਲ ਨਾਲ ਬਹੁਤ ਸਾਰੇ ਸਿੱਖ ਇਤਿਹਾਸ ਦੀਆਂ ਕਿਤਾਬਾਂ। ਮੈਂ ਇਹ ਮਹਿਸੂਸ ਕੀਤਾ ਤੇ ਮੈਂ ਉਹਨਾਂ ਨੂੰ ਗੱਲ ਕੀਤੀ ਕਿ ਕੀ ਹੋ ਰਿਹਾ, ਤਾਂ ਸਾਰੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਸੀਂ ਜਾਣਨਾ ਚਾਹੁੰਦੇ ਹਾਂ ਸਾਡੇ ਨਾਲ ਇੰਝ ਕਿਉਂ ਹੋਇਆ। ਅਸੀਂ ਤਾਂ ਇਸ ਮੁਲਕ ਨੂੰ, ਇਸ ਮੁਲਕ ਦੇ ਆਗੂਆਂ ਨੂੰ ਆਪਦਾ ਮੰਨਦੇ ਤੇ ਇਸ ਮੁਲਕ ਨੇ ਜੋ ਸਾਡੇ ਨਾਲ ਕੀਤਾ ਉਹ ਆਪਦਿਆਂ ਵਾਲਾ ਨਹੀਂ ਹੈ। ਅਸੀਂ ਸਮਝਣਾ ਚਾਹੁੰਦੇ ਹਾਂ ਸਾਡੇ ਨਾਲ ਇੰਝ ਕਿਉਂ ਵਾਪਰੀ, ਤੇ ਉਹ ਸਾਨੂੰ ਆਪਦੇ ਬਾਣੀ ਚੋਂ, ਸਾਨੂੰ ਸਾਡੇ ਇਤਿਹਾਸ ਤੋਂ ਹੀ ਪਤਾ ਲੱਗੂਗਾ। ਤੇ ਇਸ ਗੱਲ ਨੇ ਹੀ ਸਾਡੀ ਕੌਮ ਨੂੰ ਕਿੱਥੇ ਲਿਆ ਕੇ ਖੜਾ ਕੀਤਾ ਕਿ ਨਵੰਬਰ 84 ਵਾਪਰਿਆ। ਉਹ ਲੋਕ ਜਿਨ੍ਹਾਂ ਕੋਲੇ ਜੂਨ 84 ਦੇ ਲਈ ਕੋਈ ਬਹਾਨਾ ਬਚਿਆ ਹੋਇਆ ਸੀ ਕਿ ਜੀ ਜਦੋਂ ਅੰਦਰ ਹਥਿਆਰਾਂ ਨਾਲ ਬਹਿ ਗਏ ਫੇਰ ਹੋਰ ਸਰਕਾਰ ਕੀ ਕਰਦੀ, ਪਰ ਨਵੰਬਰ 84 ਦਾ ਕੋਈ ਬਹਾਨਾ ਨਹੀਂ ਸੀ ਕਿਸੇ ਕੋਲ। ਨਵੰਬਰ 84 ਨੂੰ ਹਰੇਕ ਬੰਦਾ ਇਹ ਸੋਚਣ ਲਈ ਮਜਬੂਰ ਹੋ ਗਿਆ ਕਿ ਜਿਹੜੇ ਲੋਕ ਰੋਟੀ ਕਮਾਉਣ ਲਈ, ਰੋਜੀ ਕਮਾਉਣ ਲਈ ਟਿਫਨ ਜਿਹੜਾ ਸਾਈਕਲ ਤੇ ਬੰਨ ਕੇ ਦਿਹਾੜੀ ਲਾਉਣ ਲਈ ਘਰੋਂ ਨਿਕਲੇ, ਉਹਨਾਂ ਨੂੰ ਗਲ 'ਚ ਟਾਇਰ ਪਾ ਕੇ ਬੇਕਿਰਕੀ ਨਾਲ ਤਸੀਹੇ ਦੇ ਦੇ ਕੇ ਕਤਲ ਕੀਤਾ ਗਿਆ। ਘਰਾਂ 'ਚ ਵੜ ਵੜ ਕੇ ਗਵਾਂਢੀਆਂ ਨੇ ਉਹਨਾਂ ਬੱਚੀਆਂ ਨੂੰ ਬੇਪੱਤ ਕੀਤਾ, ਜਿਨ੍ਹਾਂ ਬੱਚੀਆਂ ਨਾਲ ਕੋਈ ਵੀ ਕਿਸੇ ਕਿਸਮ ਦਾ ਕੋਈ ਮਸਲਾ ਕਿਸੇ ਦਾ ਨਹੀਂ ਸੀ। ਸਾਡੇ ਗੁਰਧਾਮਾਂ ਨੂੰ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਜਿਸ ਤਰੀਕੇ ਨਾਲ ਟਾਰਗੇਟ ਕੀਤਾ ਗਿਆ, ਉਹਦੀ ਕੋਈ ਵੀ ਜਸਟੀਫਿਕੇਸ਼ਨ ਕਦੇ ਵੀ ਨਹੀਂ ਦਿੱਤੀ ਜਾ ਸਕਦੀ। ਬਹੁਤ ਸਾਰੇ ਲਾਲੇ ਭੋਲੇ ਉੱਠ ਕੇ ਤੇ ਉਹਨਾਂ ਦੇ ਮਕੜ ਜਾਲ 'ਚ ਫਸੇ ਹੋਏ ਸਾਡੇ ਬੰਦੇ ਉੱਠ ਕੇ ਅਗੇ ਜੀ ਬੱਸਾਂ 'ਚੋਂ ਲਾ ਲਾ ਕੇ ਮਾਰੇ। ਇਹ KPS ਗਿੱਲ ਦੇ ਸਭ ਤੋਂ ਚਹੇਤੇ ਪੈਂਕੀ ਕੈਂਟ ਨੇ ਕੀ ਕਿਹਾ ਵੀ ਸਾਨੂੰ ਪੁੱਛੋ ਜੀ, ਪੀਲੇ ਪਰਨੇ ਬੰਨ ਕੇ ਚਿੱਟੇ ਕੁੜਤੇ ਪਜਾਮੇ ਪਾ ਕੇ ਕੌਣ ਨਿਕਲਦਾ ਹੁੰਦਾ ਸੀ ਥਾਣਿਆਂ 'ਚੋਂ ਰਾਤ ਨੂੰ ਵਾਰਦਾਤਾਂ ਕਰਨ ਦੇ ਲਈ। ਸੋ ਜਿਹੜੇ ਕੈਟਾਂ ਟੌਟਾਂ ਨੇ ਉਹਨਾਂ ਦਿਨਾਂ ਦੇ ਵਿੱਚ
ਬੇਕਿਰਕੀ ਨਾਲ ਸਿੰਘਾਂ ਦੇ ਨਾਂ ਤੇ ਖਾੜਕੂ ਯੋਧਿਆਂ ਨੂੰ ਬਦਨਾਮ ਕਰਨ ਦੇ ਲਈ ਕਰਤੂਤਾਂ ਕੀਤੀਆਂ, ਹੁਣ ਤਾਂ ਉਹਨਾਂ ਬਾਰੇ ਕਿਸੇ ਨੂੰ ਵਹਿਮ ਹੀ ਨਹੀਂ। ਹੁਣ ਤਾਂ ਸਾਰੀ ਦੁਨੀਆ ਜਾਣਦੀ ਆ ਕਿ ਕੀ ਕੁਝ ਹੋਇਆ। ਹੁਣ ਤਾਂ ਇੰਟਰਨੈਸ਼ਨਲ ਲੈਵਲ ਤੇ ਲੋਕਾਂ ਨੂੰ ਪਤਾ ਲੱਗ ਗਿਆ, ਜਦੋਂ ਕੈਨੇਡਾ, ਆਸਟ੍ਰੇਲੀਆ ਜਾਂ ਕਿਸੇ ਵੀ ਮੁਲਕ 'ਚ ਰੌਲਾ ਪਾਉਂਦੇ ਆ ਕਿ ਜੀ ਮੰਦਿਰ ਉੱਤੇ ਸਿੱਖਾਂ ਨੇ ਆਹ ਗੜਬੜ ਕੀਤੀ ਆ, ਉਹ ਫੜ ਕੇ ਦਿਖਾ ਦਿੰਦੇ ਆ ਵੀ ਆਹ ਹਿੰਦੂ ਭਾਈ ਸੀ ਤੁਹਾਡਾ ਜਿਹਨੇ ਕੀਤੀ ਹੈ। ਸੋ ਇਹ ਜਿਹੜਾ ਕੈਟਾ ਟੌਟਾਂ ਵਾਲਾ ਕੰਮ ਆ, ਜਾਂ ਜਿਹੜਾ ਆਪਦੇ ਬੰਦਿਆਂ ਤੋਂ ਕੋਈ ਕਰਤੂਤ ਕਰਾ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਗੱਲ ਆ, ਇਹ ਹੁਣ ਨੰਗੀ ਹੋ ਚੁੱਕੀ ਆ ਖੇਡ। ਖੈਰ, ਇਹਨਾਂ ਸਾਰਿਆਂ ਉੱਥੇ ਜਿਹੜਾ ਦਿੱਲੀ 'ਚ ਵਾਪਰਿਆ, ਉਸ ਤੋਂ ਬਾਅਦ 'ਚ ਕਿਸੇ ਕੋਲੇ ਕੋਈ ਦਲੀਲ ਨਹੀਂ ਸੀ। ਉਸ ਤੋਂ ਬਾਅਦ ਹਥਿਆਰ ਚੱਕੇ ਬਗੈਰ ਕੋਈ ਰਾਹ ਨਹੀਂ ਸੀ। ਤੇ ਨਵੰਬਰ 1984 ਨੇ ਸਿੱਖਾਂ ਨੂੰ ਉੱਥੇ ਲਿਆ ਕੇ ਖੜਾ ਕਰਤਾ ਜਿੱਥੇ ਉਹਨਾਂ ਦੇ ਕੋਲ ਮਾਰਨ ਤੋਂ ਬਗੈਰ ਕੋਈ ਰਾਹ ਨਹੀਂ ਸੀ ਬਚਿਆ। ਤੇ ਫਿਰ ਮੈਂ ਜਦੋਂ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਡਾਇਰੈਕਟਰੀ ਤਿਆਰ ਕੀਤੀ, ਉਦੋਂ ਤਾਂ ਚਲੋ ਇਹ ਤੱਥ ਹੋਰ ਤਰੀਕੇ ਨਾਲ ਆਇਆ ਕਿ ਬਹੁਤੇ ਜ਼ਿਆਦਾ ਗੁਰੂ ਦੇ ਸਿੱਖ ਜਿਨ੍ਹਾਂ ਨੇ ਇੱਥੇ ਸ਼ਹੀਦੀਆਂ ਪਾਈਆਂ, ਉਹਨਾਂ ਦਾ ਮੁੱਢਲਾ ਜੀਵਨ ਕੋਈ ਬਹੁਤਾ ਵਧੀਆ ਨਹੀਂ ਸੀ। ਪਰ ਖਾੜਕੂ ਸੰਘਰਸ਼ ਦੇ ਬਾਰੇ ਜਦੋਂ ਅਸੀਂ ਕੰਮ ਕੀਤਾ ਤਾਂ ਉਦੋਂ ਵੀ ਹੈਰਾਨੀ ਹੋਈ। ਇਹ ਬਹੁਤੇ ਜ਼ਿਆਦਾ ਸਿੰਘ ਜਿਨ੍ਹਾਂ ਨੇ ਖਾਲਿਸਤਾਨੀ ਸੰਘਰਸ਼ ਵਿੱਚ ਸਿਰੇ ਦੀ ਕੁਰਬਾਨੀ ਕਰਕੇ ਕਮਾਲ ਕੀਤਾ, ਇਤਿਹਾਸ ਸਿਰਜਿਆ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇਹੀ ਗੱਲ ਦੱਸੀ ਕਿ ਇੰਦਰਾ ਗਾਂਧੀ ਦੇ ਦਰਬਾਰ ਸਾਹਿਬ ਦੇ ਹਮਲੇ ਤੱਕ ਇਸ ਬੰਦੇ ਨੇ ਕੋਈ ਬਹੁਤੀ ਜ਼ਿਆਦਾ ਵਧੀਆ ਜ਼ਿੰਦਗੀ ਨਹੀਂ ਸੀ ਜੀਵੀ, ਪਰ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਇਹ ਚੁੱਪ ਗੁੜਪ ਜਿਹਾ ਰਹਿਣ ਲੱਗ ਗਿਆ। ਇਹਦੇ ਮਨ ਤੇ ਬੜਾ ਬੋਝ ਸੀ। ਪਰ ਜਿੱਦਣ ਦਿੱਲੀ ਦੇ ਵਿੱਚ ਇੰਦਰਾ ਦਾ ਕੰਮ ਹੋਇਆ ਤੇ ਸਿੱਖਾਂ ਦੀ ਨਸਲਕੁਸ਼ੀ ਹੋਈ, ਉਦੋਂ ਬਾਅਦ ਵਿੱਚ ਇਸ ਨੇ ਉੱਠ ਕੇ AK-47 ਚੱਕ ਲਈ ਤੇ ਇਹਨੇ ਬਾਪ ਨੂੰ ਕਿਹਾ ਸੀ, ਮੇਰੇ ਤੋਂ ਇਸ ਤਰੀਕੇ ਨਾਲ ਜਲੀਲ ਹੋ ਕੇ ਜੀਵਿਆ ਨਹੀਂ ਜਾਣਾ, ਮੇਰੇ ਤੋਂ ਇਸ ਤਰੀਕੇ ਨਾਲ ਬੇਅਣਖਾਂ ਤੇ ਕਾਇਰਾਂ ਵਾਂਗੂ ਸਾਰਾ ਕੁਝ ਦੇਖਿਆ ਨਹੀਂ ਜਾਣਾ। ਤੇ ਉਸ ਦਿਨ ਤੋਂ ਉਹਨੇ ਇਸ ਇਲਾਕੇ ਦੇ ਵਿੱਚ ਜੋ ਕੁਝ ਕੀਤਾ, ਉਹਦੇ ਕਰਕੇ ਸਾਡਾ ਮਾਣ ਆ, ਸਾਨੂੰ ਲੋਕ ਸਤਿਕਾਰ ਦਿੰਦੇ ਆ ਕਿ ਤੁਸੀਂ ਇੱਕ ਇਹੋ ਜਿਹਾ ਯੋਧਾ ਪਰਿਵਾਰ ਆ, ਤੁਹਾਡਾ ਸੂਰਮਿਆਂ ਦਾ ਪਰਿਵਾਰ। ਸੋ ਜਿਹੜੇ ਸਿੱਖ ਜੁਝਾਰੂ ਲਹਿਰ ਦਾ ਹਿੱਸਾ ਬਣੇ, ਉਹਨਾਂ ਸਾਰਿਆਂ ਦੇ ਉੱਤੇ ਸਮੇਂ ਦੇ ਹਾਲਾਤ ਦਾ ਗੇੜ ਦਾ ਅਸਰ ਸੀ। ਤੇ ਜਿਹੜੇ ਅੱਜ ਆਹ ਹਿੰਦੂ ਤਵੀਏ ਭਾਗਵੇਂ ਬ੍ਰਿਗੇਡ ਵਾਲੇ ਇਸ ਚੱਕਰ 'ਚ ਨੇ ਵੀ ਅਸੀਂ 4 ਕਿਤਾਬਾਂ ਦੇ ਅੱਖਰਾਂ ਦੇ ਨਾਲ ਸਿੱਖਾਂ ਦੇ ਮਨਾਂ ਦੇ ਵਿੱਚੋਂ ਸਿੱਖੀ ਕੱਢ ਦਿਆਂਗੇ, ਜਾਂ ਟੈਲੀਵਿਜ਼ਨ ਦੇ ਸੀਰੀਅਲਾਂ, ਇਹ ਠੀਕ ਆ ਕਿ ਨੁਕਸਾਨ ਹੋ ਜਾਂਦਾ, ਇਹ ਠੀਕ ਆ ਕਿ ਬਹੁਤ ਸਾਰੇ ਬੰਦੇ ਜਿਹੜੇ ਨੇ ਉਹਨਾਂ ਤੇ ਵਕਤੀ ਤੌਰ ਤੇ ਅਸਰ ਹੋ ਜਾਂਦਾ। ਪਰ ਜਦੋਂ ਜਵੇ ਬਾਣ ਲਾਗਿਓ ਤਵੇ ਰੂਸ ਜਾਗਿਓ, ਅਸੀਂ ਇਹ ਜਾਣਦੇ ਹਾਂ ਕਿ ਜਿਹੜਾ ਸਿੱਧਾ ਹਮਲਾ ਸੀ, ਉਹਦੇ ਨਾਲੋਂ ਹੁਣ ਵਾਲਾ ਹਮਲਾ ਥੋੜਾ ਜਿਹਾ ਜ਼ਿਆਦਾ ਖਤਰਨਾਕ। ਪਰ ਸਾਡੇ ਲਈ ਇਹ ਚੀਜ਼ਾਂ ਨਵੀਆਂ ਨਹੀਂ। ਜਿਸ ਦਿਨ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਖਾਲਸਾ ਸਿੱਖ ਧਰਮ ਸ਼ੁਰੂ ਕੀਤਾ, ਜਾਂ ਦਸ਼ਮੇਸ਼ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਧਨਾ ਕੀਤੀ ਆ, ਅਸੀਂ ਤਾਂ ਇਹੀ ਕੁਝ ਦੇਖਿਆ। ਸਾਡੇ ਇਤਿਹਾਸ ਦਾ ਕੋਈ ਸਫਾ ਤਾਂ ਹੋਵੇ ਜਿੱਥੇ ਸਾਡੇ ਨਾਲ ਕਿਸੇ ਨੇ ਗਦਾਰੀ ਨਾ ਕੀਤੀ ਹੋਵੇ, ਜਿੱਥੇ ਸਾਡਾ ਖੂਨ ਨਾ ਡੁੱਲਿਆ ਹੋਵੇ, ਜਿੱਥੇ ਸਾਨੂੰ ਕਿਸੇ ਨਾਲ ਲੜਨਾ ਨਾ ਪਿਆ ਹੋਵੇ, ਅਸੀਂ ਕਿਸੇ ਦੇ ਹੱਥੋਂ ਨਾ ਮਾਰੇ ਗਏ ਹੋਈਏ, ਜਾਂ ਕੋਈ ਸਾਨੂੰ ਕਿਸੇ ਦਾ ਸੋਧਾ ਨਾ ਲਾਉਣਾ ਪਿਆ ਹੋਵੇ। ਸੋ ਸਾਡਾ ਤਾਂ ਇਤਿਹਾਸ ਹੀ ਇਸ ਚੀਜ਼ ਨਾਲ ਜੁੜਿਆ ਹੋਇਆ। ਸੋ ਅਸੀਂ ਇਸ ਗੱਲ ਦੇ ਵਿੱਚ ਬਿਲਕੁਲ ਸਪਸ਼ਟ ਹਾਂ ਕਿ ਸਾਡੀ ਕੌਮ ਨੂੰ ਸੀਸ ਤਲੀ ਤੇ ਧਰ ਕੇ ਹੀ ਹੱਕ ਮਿਲਣੇ ਆ। ਤੇ ਜਿਹੜੇ ਲੋਕ ਵਿਚਾਰੇ ਇਹ ਸਮਝਦੇ ਨੇ ਕਿ ਭਾਰਤ ਮਾਤਾ ਕੀ ਜੈ ਕਹਿ ਕੇ, ਜਾਂ ਭਗਵੇਂ ਬ੍ਰਿਗੇਡ ਦਾ ਸਾਥ ਦੇ ਕੇ, ਜਾਂ ਕੋਈ ਚੁਸਤੀ ਚਲਾਕੀ ਦੇ ਨਾਲ ਅਸੀਂ ਕੁਝ ਹਾਸਲ ਕਰ ਲਵਾਂਗੇ, ਉਹਨਾਂ ਸਭ ਨੂੰ ਇੱਕ ਨਾ ਇੱਕ ਦਿਨ ਅਕਲ ਆ ਜਾਣੀ ਆ। ਕੋਈ ਨਹੀਂ ਬਚਣਾ। ਹਰੇਕ ਨੇ ਕਹਿਣਾ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਸੋ ਅੱਜ ਦਾ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ। ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।